ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਾਧ ਸੰਗਤ ਜੀ, ਆਪ ਜੀਆਂ ਨੂੰ ਬੇਨਤੀ ਹੈ, ਧੰਨ ਮਾਤਾ ਗੁਜਰ ਕੌਰ ਜੀ ਔਰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਾਰੇ ਸਾਹਿਬਜ਼ਾਦਿਆਂ ਦੀ ਪਾਵਨ ਪਵਿੱਤਰ ਯਾਦ ਦੇ ਵਿੱਚ 27 ਦਸੰਬਰ ਸਵੇਰੇ 10 ਵਜੇ ਤੋਂ ਸ਼ਾਮੀ 4 ਵਜੇ ਤੱਕ ਵਿਸ਼ੇਸ਼ ਚੁਪਹਿਰਾ ਜਪ ਤਪ ਸਮਾਗਮ ਦਾਤਾ ਬੰਦੀ ਛੋੜ ਪਬਲਿਕ ਸਕੂਲ, ਰਾਮ ਤੀਰਥ ਰੋਡ, ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ, ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਰੱਖਿਆ ਗਿਆ। ਸਾਰੇ ਪਰਿਵਾਰਕ ਮੈਂਬਰਾਂ ਨੂੰ ਮੈਂ ਸਨਿਮਰ ਬੇਨਤੀ ਕਰਦਾ, ਸਾਰੇ ਰੁਝੇਵਿਆਂ ਨੂੰ ਛੱਡ ਕੇ ਸਭ ਨੇ ਪਹੁੰਚਣ ਦੀ ਕਿਰਪਾਲਤਾ ਕਰਨੀ ਔਰ ਮਾਤਾ ਜੀ ਨੂੰ, ਸਾਹਿਬਜ਼ਾਦਿਆਂ ਨੂੰ ਆਪਣੀ ਸ਼ਰਧਾ ਦੇ ਫੁੱਲ ਭੇਂਟ ਕਰਨੇ। ਵੱਧ ਤੋਂ ਵੱਧ ਵੱਡੀ ਗਿਣਤੀ ਦੇ ਵਿੱਚ ਸਭ ਨੇ ਪਹੁੰਚ ਕੇ ਅਸੀਸਾਂ ਗੁਰੂ ਪਿਤਾ ਦੀਆਂ ਲੈਣੀਆਂ ਨੇ। ਔਰ ਸਭ ਨੂੰ ਪਤਾ ਹੈ ਚੁਪਹਿਰਿਆਂ ਦੇ ਵਿੱਚ ਕਿਵੇਂ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਜੀ ਪ੍ਰਤੱਖ ਵਰਤਦੇ ਨੇ। ਇੱਕ ਇੱਕ ਦੀ ਝੋਲੀ ਨਹੀਂ ਭਰਦੇ, ਇੱਕ ਇੱਕ ਨੂੰ ਝੋਲੀਆਂ ਭਰਨ ਵਾਲਾ ਬਣਾਉਂਦੇ ਨੇ। ਕਿਵੇਂ ਬਰਕਤਾਂ ਪਾਉਂਦੇ, ਕਿਵੇਂ ਘਰਾਂ ਦੇ ਵਿੱਚੋਂ ਦੁੱਖਾਂ ਨੂੰ, ਤਕਲੀਫਾਂ ਨੂੰ, ਰੋਗਾਂ ਨੂੰ ਦੂਰ ਕਰਦੇ ਨੇ, ਇਹ ਸਭ ਨੂੰ ਪਤਾ ਹੈ। ਇਹ 27 ਦਸੰਬਰ ਨੂੰ ਵਿਸ਼ੇਸ਼ ਕਰਕੇ ਸਾਰੇ ਪਰਿਵਾਰਕ ਮੈਂਬਰਾਂ ਨੂੰ ਮੈਂ ਬੇਨਤੀ ਕਰਦਾ, ਪਹੁੰਚਣਾ ਹੀ ਪਹੁੰਚਣਾ। ਜੇ ਕਿਤੇ ਠੰਡ ਵਗੈਰਾ ਮਹਿਸੂਸ ਹੋਣ ਲੱਗੇ, ਮਾਂ ਜੀ ਨੂੰ ਯਾਦ ਕਰ ਲਿਓ, ਸਾਹਿਬਜ਼ਾਦਿਆਂ ਨੂੰ ਯਾਦ ਕਰ ਲਿਓ ਕਿ ਸਾਨੂੰ ਤੇ ਗੁਰੂ ਪਿਤਾ ਜੀ ਨੇ ਸਭ ਕੁਝ ਦਿੱਤਾ ਹੋਇਆ। ਉਹਨਾਂ ਦੇ ਥੱਲੇ ਵਿਛਾਉਣ ਨੂੰ ਵੀ ਕੁਝ ਨਹੀਂ ਸੀ, ਉੱਪਰ ਲੈਣ ਨੂੰ ਵੀ ਕੋਈ ਗਰਮ ਕੱਪੜਾ ਨਹੀਂ ਸੀ। ਅਸੀਂ ਤੇ ਪਦਾਰਥ ਛਕਦੇ ਹਾਂ, ਉਹਨਾਂ ਦੇ ਕੋਲ ਤੇ ਖਾਣ ਨੂੰ ਵੀ ਕੁਝ ਨਹੀਂ ਸੀ। ਜਦੋਂ ਮਾਂ ਜੀ ਨੂੰ ਇੱਦਾਂ ਪਿਆਰ ਵਿੱਚ, ਸਾਹਿਬਜ਼ਾਦਿਆਂ ਨੂੰ ਇੱਦਾਂ ਪਿਆਰ ਵਿੱਚ ਯਾਦ ਕਰੋਗੇ, ਫਿਰ ਠੰਡ ਠੁੰਡ ਮਹਿਸੂਸ ਨਹੀਂ ਹੋਏਗੀ। ਆਓ ਸਾਰੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਰਿਵਾਰ ਨੂੰ, ਆਪਣੇ ਪਰਿਵਾਰ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਵਾਸਤੇ 27 ਦਸੰਬਰ ਜੋ ਚੁਪਹਿਰਾ ਜਪ ਤਪ ਸਮਾਗਮ ਦੇ ਵਿੱਚ ਸ਼ਾਮਲ ਹੋਣਾ ਹੈ। ਸਾਰੇ ਪਰਿਵਾਰਕ ਮੈਂਬਰਾਂ ਨੇ ਬੇਨਤੀ। ਔਰ 8:30 ਵਜੇ ਸਵੇਰੇ ਸੰਗਤ ਦੇ ਰਾਮ ਤੀਰਥ ਰੋਡ ਵਿਖੇ ਆਉਣ ਦੇ ਲਈ ਬੀਬੀ ਕੌਲਾਂ ਜੀ ਭਲਾਈ ਕੇਂਦਰ, ਤਰਨ ਤਾਰਨ ਰੋਡ, ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਗੱਡੀਆਂ ਦਾ ਪ੍ਰਬੰਧ ਕੀਤਾ ਗਿਆ, ਜਿਹੜੀਆਂ ਇੱਥੇ ਲੈ ਵੀ ਆਉਣਗੀਆਂ ਔਰ ਸਮਾਪਤੀ ਤੋਂ ਬਾਅਦ ਤੁਹਾਨੂੰ ਉੱਥੇ ਛੱਡ ਵੀ ਦੇਣਗੀਆਂ। ਇਹ ਸਾਰਾ ਪ੍ਰੋਗਰਾਮ ਸਾਡੇ YouTube ਚੈਨਲ ਭਾਈ ਅਮਨਦੀਪ ਸਿੰਘ ਜੀ ਓਫੀਸ਼ੀਅਲ ਚੈਨਲ ਔਰ ਫੇਸਬੁੱਕ ਪੇਜ ਭਾਈ ਅਮਨਦੀਪ ਸਿੰਘ ਜੀ ਬੀਬੀ ਕੌਲਾਂ ਵਾਲੇ, ਉਹਦੇ ਉੱਤੇ ਲਾਈਵ ਦਿਖਾਇਆ ਜਾਏਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਾਧ ਸੰਗਤ ਜੀ, ਆਪ ਜੀਆਂ ਦੇ ਚਰਨਾਂ ਵਿੱਚ ਬੇਨਤੀ। 30 ਦਸੰਬਰ ਦਿਨ ਸ਼ਨੀਵਾਰ ਸਵੇਰੇ 11 ਵਜੇ ਤੋਂ ਸ਼ਾਮ ਨੂੰ 4 ਵਜੇ ਤੱਕ ਚੁਪਹਿਰਾ ਜਪ ਤਪ ਸਮਾਗਮ ਰੱਖਿਆ ਗਿਆ। ਗੁਰਦੁਆਰਾ ਪੋਥੀਮਾਲਾ ਸਾਹਿਬ, NIT ਨੰਬਰ 1, ਫਰੀਦਾਬਾਦ ਵਿਖੇ। ਜਿੰਨੇ ਵੀ ਫਰੀਦਾਬਾਦ ਦੇ ਪ੍ਰੇਮੀ ਹੋ, ਦਿੱਲੀ ਦੀਆਂ ਸੰਗਤਾਂ ਨੇ, ਗੁੜਗਾਉਂ ਦੀਆਂ ਸੰਗਤਾਂ, ਅਲੀਗੜ੍ਹ ਦੀਆਂ ਸੰਗਤਾਂ, ਪਾਣੀਪਤ, ਸੋਨੀਪਤ ਵਾਲੇ, ਕਰਨਾਲ ਵਾਲੇ, ਅਸੰਧ ਵਾਲੇ, ਹੋਰ ਵੀ ਜਿਹੜੇ ਪ੍ਰੇਮੀ ਜੋ ਤੁਸੀਂ ਰੋਜ਼ ਪਰਿਵਾਰਕ ਮੈਂਬਰ ਜੁੜਦੇ ਹੋ, ਕਈਆਂ ਦੇ ਮੈਂ ਨਾਮ ਨਹੀਂ ਜਾਣਦਾ, ਕਈ ਸ਼ਹਿਰਾਂ ਦੇ ਇੱਕਦਮ ਵਿਸਰ ਵੀ ਜਾਂਦੇ ਨੇ, ਮਾਈਂਡ 'ਚੋਂ ਸਕਿਪ ਹੋ ਜਾਂਦੇ, ਪਰ ਮੇਰੀ ਸਾਰੇ ਪਰਿਵਾਰਕ ਮੈਂਬਰਾਂ ਦੇ ਚਰਨਾਂ ਵਿੱਚ ਸਨਿਮਰ ਬੇਨਤੀ। ਇਹ ਹਰਿਆਣੇ ਦੇ ਵਿੱਚ ਜੋ ਫਰੀਦਾਬਾਦ ਇਲਾਕੇ ਦੇ ਵਿੱਚ ਪਹਿਲੀ ਵਾਰੀ ਅਸੀਂ ਇੱਦਾਂ ਚੁਪਹਿਰਾ ਜਪ ਤਪ ਸਮਾਗਮ ਕਰ ਰਹੇ ਹਾਂ, ਖੁੱਲ੍ਹੀ ਗਰਾਊਂਡ ਦੇ ਵਿੱਚ। ਮੇਰੀ ਸਾਰੇ ਪਰਿਵਾਰਕ ਮੈਂਬਰਾਂ ਦੇ ਚਰਨਾਂ 'ਚ ਬੇਨਤੀ, ਵਹੀਰਾਂ ਘੱਤ ਕੇ ਬਾਬਾ ਦੀਪ ਸਿੰਘ ਜੀ ਦੀਆਂ, ਗੁਰੂ ਰਾਮਦਾਸ ਪਿਤਾ ਦੀਆਂ ਖੁਸ਼ੀਆਂ ਲੈਣ ਵਾਸਤੇ ਪਹੁੰਚਣੀਆਂ ਨੇ। ਔਰ ਸਾਰੇ ਪਰਿਵਾਰਕ ਮੈਂਬਰਾਂ ਨੂੰ ਪਤਾ ਹੈ ਕਿਵੇਂ ਬਾਬਾ ਦੀਪ ਸਿੰਘ ਜੀ ਚੁਪਹਿਰਿਆਂ ਵਿੱਚ ਵਰਤਦੇ ਨੇ, ਕਿਵੇਂ ਸਭ ਦੀਆਂ ਝੋਲੀਆਂ ਭਰਦੇ ਨੇ, ਕਿਵੇਂ ਸਭ ਦੇ ਬੰਧਨ ਕੱਟ ਕੇ ਇੱਕ ਪ੍ਰੇਮੀ ਨੂੰ ਹਜ਼ਾਰਾਂ ਲੱਖਾਂ ਦੀਆਂ ਝੋਲੀਆਂ ਭਰਨ ਵਾਲਾ ਬਣਾਉਂਦੇ ਨੇ। ਇਹ ਮੇਰੀ ਬੇਨਤੀ ਹੈ ਪਿਆਰਿਓ, ਜ਼ਰੂਰੀ ਤੋਂ ਜ਼ਰੂਰੀ ਰੁਝੇਵਿਆਂ ਨੂੰ ਵੀ ਛੱਡ ਕੇ ਸਵੇਰੇ 10 ਵਜੇ 30 ਤਰੀਕ ਨੂੰ ਸਾਰੀਆਂ ਸੰਗਤਾਂ ਨੇ ਗੁਰਦੁਆਰਾ ਪੋਥੀਮਾਲਾ ਸਾਹਿਬ ਦੀ ਖੁੱਲ੍ਹੀ ਗਰਾਊਂਡ NIT ਨੰਬਰ 1 ਫਰੀਦਾਬਾਦ ਪਹੁੰਚਣ ਦੀ ਕਿਰਪਾਲਤਾ ਕਰਨੀ ਔਰ ਬਾਬਾ ਦੀਪ ਸਿੰਘ ਜੀ ਦੀਆਂ ਖੁਸ਼ੀਆਂ ਲੈਣੀਆਂ। ਇਹ ਸਾਰਾ ਸਮਾਗਮ ਸਾਡੇ YouTube ਚੈਨਲ ਭਾਈ ਅਮਨਦੀਪ ਸਿੰਘ ਜੀ ਓਫੀਸ਼ੀਅਲ ਚੈਨਲ, ਫੇਸਬੁੱਕ ਪੇਜ ਭਾਈ ਅਮਨਦੀਪ ਸਿੰਘ ਜੀ ਬੀਬੀ ਕੌਲਾਂ ਵਾਲੇ, ਉਹਦੇ ਉੱਤੇ ਲਾਈਵ ਦਿਖਾਇਆ ਜਾਏਗਾ। ਭੁੱਲਿਓ ਨਾ, 30 ਦਸੰਬਰ ਨੂੰ ਆਓ ਆਪੋ ਆਪਣੇ ਬੰਧਨ ਕਟਵਾਈਏ, ਆਪਣੇ ਪਰਿਵਾਰ ਦੀਆਂ ਖੁਸ਼ੀਆਂ ਜੋ ਵਧਾਉਣ ਵਾਸਤੇ, ਪਰਿਵਾਰ ਦੇ ਵਿੱਚ ਬਰਕਤਾਂ ਵਧਾਉਣ ਵਾਸਤੇ ਚੁਪਹਿਰਾ ਜਪ ਤਪ ਸਮਾਗਮ ਦੇ ਵਿੱਚ ਸਾਰਿਆਂ ਨੇ ਹਮ ਕੇ ਪਹੁੰਚਣ ਦੀ ਕਿਰਪਾਲਤਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਸਾਰੇ ਪਿਆਰ ਨਾਲ ਆਖਣ ਜੀ, ਧੰਨ ਬਾਬਾ ਦੀਪ ਸਿੰਘ ਜੀ। ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦਾ
ਬਾਬਾ ਦੀਪ ਸਿੰਘ ਸਾਹਿਬ ਜੀ ਦਾ ਸੰਗਤ ਰੂਪੀ ਪਰਿਵਾਰ ਕਰਨਾਲ ਇਸ ਪਾਵਨ ਪਵਿੱਤਰ ਅਸਥਾਨ ਤੇ ਇਕੱਤਰਿਤ ਹੋਇਆ ਔਰ ਹੋ ਰਿਹਾ। ਜਿਹੜੇ ਇੱਥੇ ਬੈਠੇ ਜਾਂ ਜਿਹੜੇ ਘਰਾਂ 'ਚ ਪਰਿਵਾਰਕ ਮੈਂਬਰ ਬਹਿ ਕੇ ਲਾਈਵ ਦੇ ਮਾਧਿਅਮ ਰਾਹੀਂ ਜੁੜੇ ਹੋ, ਸਭ ਤੋਂ ਪਹਿਲਾਂ ਸਾਰੀਆਂ ਸੰਗਤਾਂ ਦੇ ਸਾਰੇ ਪਰਿਵਾਰਕ ਮੈਂਬਰਾਂ ਦੇ ਚਰਨਾਂ ਦੇ ਉੱਤੇ ਸਿਰ ਝੁਕਾ ਕੇ ਮੈਂ ਮੱਥਾ ਟੇਕ ਰਿਹਾ। ਮੇਰਾ ਟੇਕਿਆ ਹੋਇਆ ਮੱਥਾ ਕਰੋ ਪ੍ਰਵਾਨ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਦੋ ਤਿੰਨ ਜ਼ਰੂਰੀ ਬੇਨਤੀਆਂ ਮੈਂ ਕਰਨੀਆਂ, ਉਸ ਤੋਂ ਬਾਅਦ ਆਪਾਂ ਸ਼ਬਦ ਪੜ੍ਹਦੇ। ਜੇ ਪਰਮੇਸ਼ਰ ਜੀ ਤੁਹਾਨੂੰ ਜ਼ਿਆਦਾ ਇੰਤਜ਼ਾਰ ਕਰਵਾ ਰਹੇ ਨੇ ਨਾ, ਜ਼ਿਆਦਾ, ਇੱਕ ਵਾਰੀ ਵੀਜ਼ਾ ਅਪਲਾਈ ਕੀਤਾ ਨਹੀਂ ਲੱਗਿਆ, ਦੂਜੀ ਵਾਰੀ ਕੀਤਾ ਨਹੀਂ ਲੱਗਿਆ, ਤੀਜੀ ਵਾਰੀ ਕੀਤਾ ਕੋਈ ਅੜਿੱਕਾ ਪੈ ਗਿਆ ਨਹੀਂ ਲੱਗਿਆ, ਜਾਂ ਕੋਈ ਵੀ ਕੰਮ ਕਿਸੇ ਵੀ ਕੰਮ ਦੇ ਵਿੱਚ ਜੇ ਪਰਮੇਸ਼ਰ ਜੀ ਜ਼ਿਆਦਾ ਇੰਤਜ਼ਾਰ ਕਰਵਾ ਰਹੇ ਨੇ ਨਾ, ਤੁਸੀਂ ਕੋਈ ਕਾਰੋਬਾਰ ਸ਼ੁਰੂ ਕਰਨਾ, ਮਨ ਵਿੱਚ ਪਲੈਨਿੰਗ ਕੀਤੀ ਮੈਂ ਇਦਾਂ ਕਰਨਾ, ਪਰ ਉਦਾਂ ਹੋ ਨਹੀਂ ਰਿਹਾ, ਦੂਜੀ ਵਾਰੀ ਕੋਸ਼ਿਸ਼ ਕੀਤੀ ਫਿਰ ਉਦਾਂ ਨਹੀਂ ਹੋਇਆ, ਤੀਜੀ ਵਾਰੀ ਕੋਸ਼ਿਸ਼ ਕੀਤੀ ਨਹੀਂ ਹੋਇਆ, ਬੰਦਾ ਕਈ ਵਾਰੀ ਅੱਕ ਜਾਂਦਾ। ਪਰ ਸੁਣਿਓ, ਜੇ ਪਰਮੇਸ਼ਰ ਜੀ ਤੁਹਾਨੂੰ ਜ਼ਿਆਦਾ ਇੰਤਜ਼ਾਰ ਕਰਵਾ ਰਹੇ ਨੇ ਨਾ, ਤੇ ਤਿਆਰ ਰਹਿਣਾ। ਪਰਮੇਸ਼ਰ ਜੀ ਤੁਹਾਨੂੰ ਕਿੰਨਾ ਹੀ ਜ਼ਿਆਦਾ ਦੇਣ ਵਾਲੇ ਨੇ, ਕਿੰਨਾ ਜ਼ਿਆਦਾ ਦੇਣ ਵਾਲੇ ਨੇ। ਉਹ ਜਿੰਨਾ ਤੁਸੀਂ ਮੰਗਦੇ ਹੋ ਨਾ ਪਰਮੇਸ਼ਰ ਕੋਲੋਂ, ਮੈਨੂੰ ਆਹ ਚਾਹੀਦਾ, ਮੈਨੂੰ ਉਹ ਚਾਹੀਦਾ। ਕਹਿੰਦੇ ਜੇ ਪਰਮੇਸ਼ਰ ਜੀ ਤੁਹਾਡੇ ਕੋਲੋਂ ਜ਼ਿਆਦਾ ਇੰਤਜ਼ਾਰ ਕਰਵਾ ਰਹੇ ਨੇ ਤੇ ਤਿਆਰ ਰਹਿਣਾ। ਉਹ ਜਿੰਨਾ ਤੁਸੀਂ ਮੰਗਦੇ ਹੋ ਨਾ, ਪਰਮੇਸ਼ਰ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਜੀ ਉਹ ਤੋਂ ਕਈ ਗੁਣਾ ਵਧਾ ਕੇ ਤੁਹਾਡੀ ਝੋਲੀ ਵਿੱਚ ਦਾਤਾਂ ਪਾਉਣ ਵਾਲੇ ਨੇ। ਸਤਿ ਸ੍ਰੀ ਅਕਾਲ। ਦਿਮਾਗ ਦੇ ਉੱਤੇ ਬੋਝ ਨਹੀਂ ਪੈਣ ਦੇਣਾ, ਹਾਏ ਮੇਰਾ ਵੀਜ਼ਾ ਨਹੀਂ ਲੱਗਦਾ, ਹਾਏ ਮੇਰਾ ਆ ਨਹੀਂ ਬਣਦਾ, ਮੇਰੇ ਨਾਲ ਇਦਾਂ ਕਿਉਂ ਹੁੰਦਾ ਹੈ। ਨਹੀਂ, ਜਿੰਨਾ ਤੂੰ ਮੰਗਦਾ ਹੈ ਨਾ, ਪਰਮੇਸ਼ਰ ਉਹਦੇ ਤੋਂ ਕਈ ਗੁਣਾ ਵਧਾ ਕੇ ਤੇਰੀਆਂ ਝੋਲੀਆਂ ਭਰਨ ਲਈ ਤਿਆਰ ਹੋ ਚੁੱਕਾ ਹੈ। ਬਸ ਤੂੰ ਹੁਣ ਝੋਲੀਆਂ ਵੱਡੀਆਂ ਕਰ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਇਸ ਕਰਕੇ ਕਾਲੇ ਨਾ ਪਾਓ, ਕੋਈ ਨਹੀਂ, ਇੱਕ ਵਾਰੀ, ਦੋ ਵਾਰੀ, 4 ਵਾਰੀ, 5 ਵਾਰੀ, 10 ਵਾਰੀ, ਕਿੰਨਾ ਸਭ ਦੀ ਸੁਣਦਾ, ਸਾਡੀ ਨਹੀਂ ਸੁਣਦਾ, ਸਭ ਦੀ ਮੰਨਦਾ, ਸਾਡੀ ਨਾ ਮੰਨੋ ਜੀ। ਉਹ ਤੇ ਕਈ ਵਾਰੀ ਚੈੱਕ ਵੀ ਕਰਦਾ ਕਿ ਅੰਦਰੋਂ ਮੁਹੱਬਤ ਕਰਦਾ ਕਿ ਡਰਾਮੇਬਾਜ਼ੀ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਉਹ ਚੈੱਕ ਵੀ ਕਈ ਵਾਰੀ ਕਰਦਾ ਕਿ ਵੇਖਦੇ ਆ, ਮੈਂ 1-2 ਵਾਰੀ ਇਹਦੀ ਰਿਫਿਊਜ਼ਲ ਲਵਾਤੀ, ਕਿਤੇ ਡੋਲ ਤੇ ਨਹੀਂ ਜਾਂਦਾ ਹੈ ਜੀ। 1-2 ਵਾਰੀ ਇਹਦੇ ਕੰਮ ਦੇ ਵਿੱਚ ਵਿਘਨ ਪਾਇਆ, ਪਰਮੇਸ਼ਰ ਨੇ ਚੈੱਕ ਕੀਤਾ, ਚੈੱਕ ਵੇਖੀਏ ਭੱਜਦਾ ਤੇ ਨਹੀਂ, ਦੂਜਿਆਂ ਦਾ ਬੂਹਾ ਤੇ ਨਹੀਂ ਖੜਕਾਉਂਦਾ। ਤੇ ਜਦੋਂ ਤੁਸੀਂ ਲੱਗੇ ਰਹਿੰਦੇ ਹੋ ਨਾ, ਫਿਰ ਜਿੰਨਾ ਤੁਸੀਂ ਸੋਚਿਆ ਨਾ, ਉਹ ਤੋਂ ਕਈ ਗੁਣਾ ਵਧਾ ਕੇ ਤੁਹਾਡੀਆਂ ਝੋਲੀਆਂ ਭਰ ਦਿੰਦਾ ਹੈ। ਲੈ ਮੇਰੇ ਬੱਚਿਆ, ਜੇ ਤੂੰ ਪੱਕਾ ਹੈ ਨਾ, ਤੂੰ ਤੇ ਬੂੰਦ ਮੰਗਦਾ ਸੀ, ਮੈਂ ਤੇ ਪੂਰਾ ਸਮੁੰਦਰ ਹੀ ਤੈਨੂੰ ਦੇ ਦਿੱਤਾ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲਖੋ ਨੇ ਜੀ ਧੰਨ ਬਾਬਾ ਦੀਪ ਸਿੰਘ। ਜਿਹੜੀ ਅਗਲੀ ਗੱਲ ਮੈਂ ਕਰਨ ਲੱਗਾ, ਇਹ ਵੀ ਲਾਈਫ ਦੇ ਵਿੱਚ ਬੜੀ ਕੰਮ ਆਏਗੀ। ਬਿਨਾਂ ਮਤਲਬ ਦੇ ਤੁਹਾਡੀ ਕੋਈ ਵੀ ਇੱਜ਼ਤ ਨਹੀਂ ਕਰਦਾ ਤੇ ਨਾ ਹੀ ਕਰੇਗਾ। ਸੁਣਿਓ, ਪਰ ਮੇਰੀ ਬੇਨਤੀ ਏ, ਆਪਣੇ ਆਪ ਦੀ ਤਿਆਰੀ ਇਹੋ ਜੀ ਕਰ ਲਓ, ਇੰਨਾ ਆਪਣੇ ਆਪ ਨੂੰ ਗੁਣਾਂ ਦੇ ਨਾਲ ਲੱਪਾ ਲੱਪ ਭਰ ਲਓ ਕਿ ਬਿਨਾਂ ਮਤਲਬ ਦੇ ਵੀ ਲੋਕ ਤੁਹਾਡੀ ਇੱਜ਼ਤ ਕਰਨ। ਜਿਹਨੂੰ ਤੁਹਾਡੇ ਨਾਲ ਕੋਈ ਵਾਸਤਾ ਨਹੀਂ ਨਾ, ਉਹ ਵੀ ਤੁਹਾਡੀ ਇੱਜ਼ਤ ਕਰਨ, ਤੁਹਾਡਾ ਆਦਰ ਕਰਨ। ਨਹੀਂ ਯਾਰ, ਫਲਾਣੇ ਬੰਦੇ ਦੇ ਵਿੱਚ ਗੁਣ ਬੜੇ ਨੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਜਿਨ੍ਹਾਂ ਨੂੰ ਮਤਲਬ ਹੈ ਉਹ ਤੇ ਇੱਜ਼ਤ ਕਰਨ ਹੀ ਕਰਨ, ਪਰ ਜਿਨ੍ਹਾਂ ਨੂੰ ਮਤਲਬ ਨਹੀਂ ਕੋਈ, ਉਹ ਵੀ ਤੁਹਾਡੀ ਰਿਸਪੈਕਟ ਰੱਬ ਵਾਂਗੂ ਕਰਨ, ਉਹ ਵੀ ਤੁਹਾਨੂੰ ਇੱਜ਼ਤ ਇਹੋ ਜੀ ਦੇਣ। ਨਹੀਂ ਯਾਰ, ਜੇ ਜੀਵਨ ਬਣਾਉਣਾ ਹੈ ਤੇ ਇਹਦੇ ਵਰਗਾ ਹੀ ਬਣਾਉਣਾ ਹੈ। ਮੇਰੀ ਬੇਨਤੀ, ਆਪਣੇ ਆਪ ਨੂੰ ਇੰਨਾ ਕਾਬਲ ਬਣਾਓ, ਆਪਣੇ ਅੰਦਰ ਇੰਨੇ ਕੁ ਗੁਣ ਭਰ ਲਓ, ਇੰਨੇ ਕਿ ਲੋਕ ਬਿਨਾਂ ਮਤਲਬ ਦੇ ਵੀ ਤੁਹਾਡੀ ਇੱਜ਼ਤ ਕਰਨ।
ਤੇ ਗੁਣ ਇਕੱਠੇ ਕਿੱਥੋਂ ਕਰਨੇ ਨੇ? ਅਸੀਂ ਆ ਸੰਗਤ ਦੇ ਵਿੱਚ ਗੁਣ ਇਕੱਠੇ ਕਿੱਥੋਂ ਕਰਨੇ ਨੇ? ਸਾਹਿਬਜ਼ਾਦਿਆਂ ਦੇ ਜੀਵਨ ਦੇ ਵਿੱਚ ਕਿੰਨੇ ਗੁਣ ਜੇ ਅਸੀਂ ਲੈਣਾ ਚਾਹੀਏ, ਮੈਂ ਕਹਿੰਦਾ ਹੱਦਾਂ ਟੱਪ ਜਾਂਦੀਆਂ। ਸਾਹਿਬਜ਼ਾਦੇ ਨੀਹਾਂ ਵਿੱਚ ਚਿਣਨਾ ਮਨਜ਼ੂਰ ਕਰ ਰਹੇ ਨੇ, ਨੀਹਾਂ ਵਿੱਚ ਚਿਣਨਾ। ਪਰ ਕਿੱਡੀ ਹੈਰਾਨਗੀ ਦੀ ਗੱਲ ਏ, ਆਪਣਾ ਧਰਮ ਨਹੀਂ ਛੱਡਦੇ। ਲੈ ਲੋ ਗੁਣ, ਇਕੱਠਾ ਕਰ ਲਓ। ਉਸ ਵੇਲੇ ਉੱਪਰ ਲੈਣ ਨੂੰ ਕੁਝ ਨਹੀਂ, ਥੱਲੇ ਵਿਛਾਉਣ ਨੂੰ ਕੁਝ ਨਹੀਂ, ਠੰਡ ਅੱਤਦੀ ਏ। ਧੰਨ ਦਾਦੀ ਮਾਂ ਸਵੇਰੇ ਵੀ ਨਿਤਨੇਮ ਕਰਦੀ, ਸ਼ਾਮੀ ਵੀ ਕਰਦੀ। ਲੈ ਲੋ ਗੁਣ, ਨਿਤਨੇਮ ਦਾ ਜੀ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਮਾਹੌਲ ਉੱਥੇ ਕੋਈ ਵੀ ਆਪਣਾ ਨਹੀਂ। ਜਦੋਂ ਸੂਬੇ ਦੀ ਕਚਹਿਰੀ ਵਿੱਚ ਪੇਸ਼ ਹੁੰਦੇ ਨੇ, ਆਲਾ ਦੁਆਲਾ ਆਪਣਾ ਨਹੀਂ, ਪਰ ਧੰਨ ਸਾਹਿਬਜ਼ਾਦੇ ਉੱਥੇ ਵੀ ਫਤਿਹ ਬੁਲਾਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲੈ ਲੋ ਬਣ ਫਤਿਹ ਦਾ। ਸਾਨੂੰ ਬਾਕੀ ਚੀਜ਼ਾਂ ਯਾਦ, ਪਰ ਫਤਿਹ ਭੁੱਲ ਗਈ। ਲੈ ਲੋ ਬਣ ਗੁਣ ਇਕੱਠੇ ਕਰਨ ਵਾਲੇ ਬਣੋ, ਇਕੱਠੇ ਕਰਨ ਵਾਲੇ। ਆਪਣੇ ਆਪ ਨੂੰ ਇੰਨਾ ਕਾਬਲ ਬਣਾ ਲਓ ਕਿ ਲੋਕ ਬੇਵਜ੍ਹਾ, ਬਿਨਾਂ ਵਜ੍ਹਾ ਤੋਂ ਵੀ, ਬਿਨਾਂ ਕਾਰਨ ਤੋਂ ਵੀ, ਬਿਨਾਂ ਮਤਲਬ ਤੋਂ ਵੀ ਤੁਹਾਡੀ ਇੱਜ਼ਤ ਕਰਨ, ਬਿਨਾਂ ਮਤਲਬ ਤੋਂ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਪਿਆਰ ਨਾਲ ਲੱਖੋ ਨੇ ਜੀ, ਧੰਨ ਬਾਬਾ ਦੀਪ ਸਿੰਘ ਜੀ। ਅਗਲੀ ਗੱਲ ਸੁਣੋ, ਫਿਰ ਆਪਾਂ ਸ਼ਬਦ ਪੜਾਂਗੇ। ਸੁਣਿਓ ਧਿਆਨ ਨਾਲ। ਕੱਲੇ ਖੜੇ ਹੋਣ ਦਾ ਸਾਹਸ ਰੱਖੋ, ਕੱਲੇ ਖੜੇ ਹੋਣ ਦਾ, ਕੱਲੇ ਖੜੇ ਹੋਣ ਦਾ, ਕੱਲੇ ਚੱਲਣ ਦਾ। ਬਹੁਤੇ ਸਹਾਰੇ ਨਾ ਲੱਭਿਆ ਕਰੋ ਜੀਵਨ ਦੇ ਵਿੱਚ। ਫਲਾਣਾ ਆਏਗਾ ਮੇਰੀ ਮਦਦ ਕਰੇਗਾ, ਨਹੀਂ ਭਾਈ, ਨਹੀਂ। ਕੱਲੇ ਚੱਲਣ ਦਾ ਸਾਹਸ ਰੱਖੋ। ਤੇ ਉਸ ਸਮੇਂ ਵੀ ਕੱਲੇ ਚੱਲਣ ਦਾ ਸਾਹਸ ਰੱਖੋ ਜਦੋਂ ਪੂਰੀ ਦੁਨੀਆ ਤੁਹਾਡੇ ਵਿਰੋਧਤਾ 'ਚ ਵੀ ਖੜੀ ਹੋ ਜਾਵੇ। ਉਦੋਂ ਵੀ ਕੱਲੇ ਚੱਲਣ ਦਾ ਸਾਹਸ ਰੱਖੋ। ਬਸ ਇੱਕ ਚੀਜ਼ ਆਪਣੇ ਮਾਈਂਡ ਵਿੱਚ ਵਸਾ ਲਓ, ਦੁਨੀਆ ਸਾਥ ਦੇਵੇ ਨਾ ਦੇਵੇ, ਲੋਕਾਂ ਨੂੰ ਮੈਂ ਕੱਲਾ ਨਜ਼ਰ ਆ ਰਿਹਾ, ਪਰ ਤੁਹਾਨੂੰ ਅੰਦਰੋਂ ਪਤਾ ਹੋਵੇ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਦੀ ਤਾਕਤ ਤੁਹਾਡੇ ਨਾਲ ਰਲੀ ਹੋਈ ਹੈ। ਉਹ ਤਾਕਤ ਤੁਹਾਡੇ ਨਾਲ ਸ਼ਾਮਲ ਹੈ। ਬਸ ਆਹ ਚੀਜ਼ ਧਿਆਨ ਵਿੱਚ ਰੱਖਿਓ ਜੀ। ਕੱਲੇ ਚੱਲਣ ਦਾ, ਕੱਲੇ ਖੜੇ ਹੋਣ ਦਾ ਸਾਹਸ ਰੱਖੋ। ਕੱਲੇ ਹੀ, ਭਾਵੇਂ ਪੂਰੀ ਦੁਨੀਆ ਤੁਹਾਡੀ ਵਿਰੋਧਤਾ 'ਚ ਕਿਉਂ ਨਾ ਖੜ ਜੇ। ਇੱਕ ਗੱਲ ਚੇਤੇ ਵਿੱਚ ਰੱਖਿਓ, ਦੁਨੀਆ ਵਿਰੋਧਤਾ ਦੇ ਵਿੱਚ ਖੜ ਜਾਵੇ, ਕੋਈ ਪਰਵਾਹ ਕਰਨ ਦੀ ਲੋੜ ਨਹੀਂ। ਬਸ ਉਹ ਵੱਲ ਰਵੇ। ਜਾਂ ਤੂੰ ਮੇਰੇ ਤਾਂ ਕਿਆ ਤੁਧ ਸਭ ਕੁਛ ਮੈਨੂੰ ਸੌਂਪਿਆ, ਜਾਂ ਤੇਰਾ ਲਖਮੀ ਟੋਟ ਨਾ ਖਾਏ। ਖਰਚ ਰਹਿੰਦਾ ਲੱਖ 84 ਸਭ ਸੇਵ ਕਰਨ ਇਹ ਦਾ। ਵੈਰੀ ਮਿੱਤਰ ਸਭ ਕੀਤਿਆਂ, ਨੈ ਮੰਗੇ ਮੰਦਾ ਲੇਖਾ ਕੋਏ ਨਾ ਪੁੱਛੇ, ਜਾਂ ਹਰ ਬਖਸ਼ਣ ਦਾ ਆਨੰਦ ਭਇਆ। ਸੁਖ ਪਾਇਆ, ਮਿਲ ਗੁਰੂ ਗੋਬਿੰਦਾ ਸਭੇ ਕਾਜ ਜਾਂ ਤੁਧ ਭਾਉ। ਦੁਨੀਆ ਪੂਰੀ ਵਿਰੋਧਤਾ 'ਚ ਖੜੀ ਹੋ ਜਾਏ, ਇਹਨੂੰ ਡੇਗਣਾ ਹੀ ਡੇਗਣਾ। ਇਹਦੀਆਂ ਫਾਹਾਂ ਬਣਾ ਬਣਾ ਕੇ ਡਾਉਣੀਆਂ ਨੇ, ਇਹਨੂੰ ਮੈਂਟਲੀ ਟੌਰਚਰ ਵੀ ਕਰਨਾ ਹੈ, ਇਹਨੂੰ ਹਰ ਜਗ੍ਹਾ ਤੇ ਬੇਇੱਜ਼ਤ ਕਰਨਾ ਹੈ। ਵਿਰੋਧੀ ਆ ਗਏ ਸਾਰੇ, ਪਰ ਤੁਸੀਂ ਘਬਰਾਇਓ ਨਾ। ਬਸ ਇੱਕ ਗੁਰੂ ਰਾਮਦਾਸ ਬਾਬਾ ਦੀਪ ਸਿੰਘ, ਬਾਬਾ ਆਨੰਦ ਸਿੰਘ ਦੇ ਕਦਮ ਫੜ ਕੇ ਰੱਖਿਓ, ਚਰਨ ਫੜ ਕੇ ਰੱਖਿਓ। ਕਹਿ ਦੇਣਾ, ਭਾਵੇਂ ਮੈਂ ਔਗਣਾਂ ਦਾ ਭਰਿਆ ਪਿਆ ਹਾਂ, ਭਾਵੇਂ ਮੈਂ ਜਿਹੋ ਜਿਹਾ ਮਰਜ਼ੀਆਂ ਨਲਾਇਕ ਹਾਂ, ਪਰ ਹਾਂ ਤੇ ਬਾਬੇ ਖੰਡੇ ਵਾਲਿਆ ਤੇਰਾ ਮੈਂ ਪੋਤਾ ਨਾ। ਤੇ ਜਿਵੇਂ ਮਾਂ-ਬਾਪ ਆਪਣੇ ਬੱਚਿਆਂ ਦੇ ਪਰਦੇ ਢੱਕ ਲੈਂਦੇ, ਮੈਂ ਗਰੀਬ ਦੇ ਪਰਦੇ ਵੀ ਤੂੰ ਹੁਣ ਤੱਕ ਕੱਜਿਆ ਹੀ ਤੇ ਕੱਜ ਕੇ ਰੱਖੀ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਬਸ ਆਹ ਚੀਜ਼ ਨਾ ਛੱਡੋ। ਉੱਠਦਿਆਂ ਬਹਿੰਦਿਆਂ ਤੁਰਦਿਆਂ ਫਿਰਦਿਆਂ ਬਸ ਕਹੀ ਜਾਇਆ ਕਰੋ ਧੰਨ ਗੁਰੂ ਰਾਮਦਾਸ ਜੀ। ਕਹੋ ਸਾਰੇ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ, ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਪਿਆਰ ਨਾਲ ਲੱਖੋ ਨੇ ਜੀ, ਧੰਨ ਬਾਬਾ ਦੀਪ ਸਿੰਘ। ਬਸ ਆਹ ਚੀਜ਼ ਨਹੀਂ ਛੱਡਣੀ, ਆਹ ਨਹੀਂ ਛੱਡਣੀ। ਫਿਰ ਵੇਖਿਓ ਜਿੱਧਰ ਵੀ ਜਾਓਗੇ ਟੌਰ ਨਾਲ ਬਣਵਾ ਮਾਰਦੇ ਜਾਓਗੇ। ਲੋਕਾਂ ਨੂੰ ਲੱਗੇਗਾ ਇਹ ਤੇ ਇਕੱਲਾ ਹੀ ਤੁਰਿਆ ਫਿਰਦਾ, ਪਰ ਜਿਹੜੇ ਭਾਵਨਾ ਵਾਲੇ ਹੋਣਗੇ ਨਾ ਉਹ ਵੇਖ ਲੈਣਗੇ ਇਹ ਇਕੱਲਾ ਨਹੀਂ ਤੁਰਦਾ। ਕੋਈ ਨਾ ਕੋਈ ਸਾਇਆ, ਕੋਈ ਨਾ ਕੋਈ ਹੱਥ, ਕੋਈ ਨਾ ਕੋਈ ਮਹਾਂਪੁਰਖ, ਕੋਈ ਨਾ ਕੋਈ ਬਰਕਤ ਇਹਦੇ ਸਿਰ ਤੇ ਕੰਮ ਕਰ ਰਹੀ ਹੈ।
ਕਿਸੇ ਸ਼ਹੀਦ ਦਾ ਰੰਗੇ ਹੋਏ ਦਾ ਹੱਥ ਇਹਦੇ ਸਿਰ ਦੇ ਉੱਤੇ ਕੰਮ ਕਰ ਰਿਹਾ। ਭਾਵਨਾ ਵਾਲੇ ਸਮਝ ਲੈਣਗੇ, ਬਾਕੀ ਤੇ ਕਹਿਣਗੇ ਇਕੱਲਾ ਹੀ ਇਹ ਤੇ ਆਪਣੀਆਂ ਗੱਲਾਂ ਕਰਦਾ ਹੈ, ਇਹ ਤੇ ਵੱਖਰਾ ਹੀ ਢੋਲ ਵਜਾਉਂਦਾ ਹੈ। ਵੱਖਰਾ ਢੋਲ ਨਹੀਂ ਵਜਾਉਂਦਾ, ਜੋ ਉਧਰੋਂ ਇਸ਼ਾਰਾ ਹੁੰਦਾ ਗੱਲਾਂ ਤੇ ਉਹ ਕਰਦਾ ਹੈ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਪਿਆਰ ਨਾਲ ਆਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਸਵਰੋ ਪਰਿਵਾਰ ਸਵਾਰੋ, ਸਾਰੇ ਆਖੋ ਸਮਾਜ ਆਪੇ ਹੀ ਸਵਰ ਜਾਏਗਾ। ਪਿਆਰ ਨਾਲ ਇੱਕ ਵਾਰੀ ਫਤਿਹ ਬੁਲਾ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਵਾਰੀ ਪੁੱਛਣਾ ਚੜ੍ਹਦੀ ਕਲਾ ਚ ਹੋ। ਸਤਿ ਸ੍ਰੀ ਅਕਾਲ। ਇਹ ਰੋਜ਼ ਸਮਾਗਮ ਵੇਖਣ ਵਾਲੇ ਸਾਰੇ ਤੁਸੀਂ ਪਰਿਵਾਰਕ ਮੈਂਬਰ ਬੈਠੇ ਔਰ ਕਿੱਥੋਂ ਕਿੱਥੋਂ ਚੱਲ ਕੇ ਆਏ ਹੋ। ਮੈਂ ਜਿਨ੍ਹਾਂ ਨੂੰ ਜਾਣਦਾ ਉਹਨਾਂ ਦਾ ਤੇ ਮੈਂ ਬੋਲ ਸਕਦਾ, ਜਿਨ੍ਹਾਂ ਨੂੰ ਨਹੀਂ ਜਾਣਦਾ ਮੈਂ ਨਹੀਂ ਜਾਣਦਾ, ਪਰ ਗੁਰੂ ਰਾਮਦਾਸ ਜਾਣਦੇ ਨੇ, ਬਾਬਾ ਦੀਪ ਸਿੰਘ ਜਾਣਦੇ। ਕੋਈ ਕਿਤੋਂ ਆ ਗਿਆ, ਕੋਈ ਕਿਤੋਂ ਆ ਗਿਆ। ਹੁਣ ਜੇ ਮੈਂ ਤੁਹਾਡੇ ਕੋਲੋਂ ਪੁੱਛਣਾ ਸ਼ੁਰੂ ਕਰਾਂ, ਕਿਸੇ ਨੇ ਕਹਿਣਾ ਮੈਂ ਕਿਤੋਂ ਆਇਆ, ਪਰ ਮੇਰੀ ਇੱਕ ਬੇਨਤੀ, ਮੈਂ ਭਾਵੇਂ ਨਹੀਂ ਜਾਣਦਾ ਪਰ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਸਭ ਨੂੰ ਜਾਣਦੇ ਨੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਪਿਆਰ ਨਾਲ ਆਖੋ ਨੇ ਜੀ ਧੰਨ ਬਾਬਾ। ਤੁਹਾਡੇ ਸਾਰਿਆਂ ਦੇ ਪਿਆਰ ਨੂੰ ਨਮਸਕਾਰ। ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਕੱਲ ਸ਼ਹਾਦਤ ਦਾ ਦਿਨ ਹੈ ਤੇ ਅੱਜ ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਜੀ, ਉਹਨਾਂ ਨੇ ਸ਼ਹਾਦਤ ਦਾ ਜਾਮ ਪੀਤਾ। ਉਹਨਾਂ ਦੀ ਸ਼ਹਾਦਤ ਨੂੰ ਵੀ ਨਮਸਕਾਰ ਕਰਿਆ। ਨਮਸਕਾਰ। ਅੱਜ ਸੰਗਰਾਂਦ ਦਾ ਵੀ ਦਿਨ ਹੈ ਤੇ ਗੁਰੂ ਕਿਰਪਾ ਕਰੇ। ਆਓ ਬੜੇ ਪਿਆਰ ਦੇ ਨਾਲ ਸਾਰੀ ਸੰਗਤ ਹਾਜ਼ਰੀ ਲਾਇਓ। ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਵਿੱਚੋਂ ਸ਼ਬਦ ਮੈਂ ਪੜ੍ਹਨੇ ਆ। ਗੁਰੂ ਗ੍ਰੰਥ ਸਾਹਿਬ ਜੀ ਦੇ 684 ਨੰਬਰ ਅੰਗ ਦੇ ਉੱਤੇ ਦਰਜ, ਕਾਹੇ ਰੇ ਬਨ ਖੋਜਨ ਜਾਈ, ਸਰਬ ਨਿਵਾਸੀ ਸਦਾ ਅਲੇਪਾ, ਤੋਹੀ ਸੰਗ ਸਮਾਈ। ਇਸ ਸ਼ਬਦ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਨੇ ਕੀ ਸਾਨੂੰ ਸਮਤ ਦਿੱਤੀ ਹੈ। ਬਾਪੂ ਜੀ ਮੇਰੇ ਸਿਰ ਤੇ ਹੱਥ ਰੱਖ ਕੇ ਸੇਵਾ ਲੈਣ। ਆਓ ਬੜੇ ਪਿਆਰ ਦੇ ਵਿੱਚ ਸਾਰੀ ਸੰਗਤ ਜਿੱਥੇ ਜਿੱਥੇ ਜਗ੍ਹਾ ਮਿਲੀ, ਫਿਰ ਮੇਰੀ ਨਿਮਰਤਾ ਸਹਿਤ ਬੇਨਤੀ, ਗੋਡੇ ਠਾਓ, ਸੰਗਤ ਨੂੰ ਨਾਲ ਨਾਲ ਬਿਠਾਓ, ਕਰਿਓ ਜੀ ਕਿਰਪਾ ਪਿਆਰ। ਕਾਹੇ ਰੇ ਬਨ ਖੋਜਨ ਜਾਈ, ਕਾਹੇ ਰੇ ਬਨ ਖੋਜਨ
कृपा करो आगे बन खोज जा। जंगल जंगल क्या पवे वण कंडा मोड़े, जंगल जंगल क्या पवे वण कंडा मोड़े, वसी रब ही अलिए वो ते अंदर है, वसी रब ही अलिए जंगल क्या टूटे, कांखेरे बन खोजन जाई, बोलो कांखेरे बन खोजन जाई, मन कर हला विचारिया विचार देख संभाल, बन फिर थके बनवासिया फिर गुरमत हृदय निहाल, आखिरे बन खोजन जाए, काहिरे बन खोजन जाए, काहिरे बन खोजन जाए, खोजत खोजत मैं फिरा खोजू बन थान, अशल अशेद अपेद प्रभ ऐसे भगवान, काहिरे बन खोजन जाए, काहिरे बन खोजन जाए, काहिरे बन खोजन
संग समाई तो ही संग समाई काहे रे बान खोजन जाई काहे रे बान खोजन जाई सर्वनिवासी सदा ले पा सर्वनिवासी सदा ले पा तो ही संग समाई काहे रे बन खोजन जाई काहे रे बन खोजन जाई तन श्री गुरु तेग बहादुर 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 वाहिगुरु 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 सारे वाहिगुरु 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 सारे वाहिगुरु 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 काहे रे बन खोजन जाई काहे रे बन खोजन जाई बोले सोनिहाल सत श्री अकाल धन गुरु रामदास जी ਧੰਨ ਗੁਰੂ ਰਾਮਦਾਸ प्यार न लखन जी धन बाबा दीप सिंह जी कल जिन्हां दा शहादत दा दिन है उन्हां दे पावन पवित्र मिठड़े बोल बड़े भी सुने भी आपां अज बड़ी वड्डी सुमत दे रहे भावें ਸਾਹਿਬਜ਼ਾਦਿਆਂ ਦੇ ਦਿਹਾੜੇ ਮਨਾ ਲਓ ਮਾਂ ਜੀ ਦੇ ਮਨਾ ਲਓ ਗੁਰੂ ਪਿਤਾ ਦੇ ਮਨਾ ਲਓ ਮੇਨ ਮੁੱਢ ਤੇ ਹੋਈ ਹੈ ਨਾ ਜੋ ਬਾਪੂ ਜੀ ਕਹਿੰਦੇ ਉਹਨੂੰ ਕਮਾਓ ਤੇ ਅੱਜ ਦੇ ਸ਼ਬਦ ਦੇ ਵਿੱਚ ਬਾਪੂ ਜੀ ਬੜੀ ਪਿਆਰੀ ਸੁਮਤ ਦੇਣ ਲੱਗੇ ਜੇ ਔਰ ਮੈਨੂੰ ਪੱਕਾ ਵਿਸ਼ਵਾਸ ਹੈ ਜਦੋਂ ਇਸ ਸੁਮਤ ਨੂੰ ਪੱਲੇ ਨਾਲ ਬੰਨਣ ਦਾ ਯਤਨ ਕਰਨ ਲੱਗ ਪਾਵਾਂਗੇ ਨਾ ਯਤਨ ਹੀ ਮੈਨੂੰ ਏਡਾ ਵਿਸ਼ਵਾਸ ਹੈ ਇੱਥੋਂ ਸਮਾਪਤੀ ਤੋਂ ਬਾਅਦ ਘਰਾਂ 'ਚ ਬਾਅਦ 'ਚ ਪਹੁੰਚਾਂਗੇ ਗੁਰੂ ਰਾਮਦਾਸ ਗੁਰੂ ਤੇਗ ਬਹਾਦਰ ਬਾਬਾ ਦੀਪ ਸਿੰਘ ਦੀਆਂ ਮੁੱਠਾਂ ਬਖਸ਼ਿਸ਼ਾਂ ਦੀਆਂ ਪਹਿਲੇ ਸਾਡੀ ਝੋਲੀ 'ਚ ਖੁੱਲੀਆਂ ਹੋਣਗੀਆਂ महाराज कहते काहे रे बन खोजन चाहिए वो जंगलों च क्यों भटकते बहुत सारे जोगी साधुआं दी मंडली महाराज दे नाल हुंदी सी कई शब्द उन्हां नूं मुखातब करके उचारे असीं दे विचों अपने गुण लैणे कहंदे परमेश्वर नूं लभण दे लई कदी किधर भटकदा है कदी किधर भटकदा है कदी किते जाना है कदी किते जाना है ओ भोलिया एक चीज ध्यान विच रख पुछो गुरु तेग बहादुर साहब महाराज केड़ी चीज ध्यान च रखा कहंदे एवें इधर उधर ना लभ कि ओ इत्थे रहिंदा उत्थे रहिंदा बाहर ते रहिंदा ही है जिथे भी कण कण दे विच वस रिहा घट घट दे विच वस रिहा जल थल दे विच पहाड़ां विच हर जगह ते वस रिहा
ਪਰ ਇੱਕ ਚੀਜ਼ ਭੁੱਲਣਾ, ਉਹ ਜਿੰਨੂੰ ਬਾਹਰ ਲੱਭਦਾ ਹੈ ਨਾ, ਤੇਰੇ ਅੰਦਰ ਵੀ ਉਹ ਬੈਠਾ ਹੋਇਆ ਹੈ, ਅੰਦਰ ਵੀ ਤੇਰੇ ਮੌਜੂਦ ਹੈ, ਅੰਦਰ ਵੀ। ਮੈਂ ਕਹਿੰਦਾ ਜਦੋਂ ਆਹ ਕਿਤੇ ਪੜ੍ਹਾਈ ਸਾਡੇ ਦਿਮਾਗ ਵਿੱਚ ਪੈ ਗਈ ਨਾ ਕਿ ਗੁਰੂ ਰਾਮਦਾਸ ਜੀ, ਬਾਬਾ ਦੀਪ ਸਿੰਘ ਜੀ ਮੇਰੇ ਅੰਦਰ ਬੈਠੇ ਨੇ, ਤੇ ਸੱਚੀ ਗੱਲ ਹੈ ਜਿਹੜੇ ਮੇਰੇ ਅੰਦਰ ਬੈਠੇ ਸਾਹਮਣੇ ਵਾਲੇ ਦੇ ਅੰਦਰ ਵੀ ਤੇ ਉਹ ਹੀ ਨੇ, ਫਿਰ ਮੈਂ ਨਿੰਦਿਆ ਕਿਹਦੀ ਕਰਾਂ, ਕਿਹਨੂੰ ਮੈਂ ਮਾੜਾ ਕਰਾਂ, ਕਿਹਦੇ ਨਾਲ ਧੋਖਾ ਕਰਾਂ, ਹੈ ਜੀ, ਕਿਹਦੇ ਨਾਲ ਮੈਂ ਵੈਰ ਵਿਰੋਧ ਕਮਾਵਾਂ, ਕਿਹਦੇ ਨਾਲ ਮੈਂ ਠੱਗੀਆਂ ਮਾਰਾਂ, ਕਿਹਦੇ ਨਾਲ ਮੈਂ ਹੇਰਾ ਫੇਰੀਆਂ ਕਰਾਂ। ਜਿਹੜਾ ਮੇਰੇ ਅੰਦਰ ਬੈਠਾ, ਜਿਹੜਾ ਘੱਟ ਦੇ ਵਿੱਚ ਵਸ ਰਿਹਾ, ਮੇਰੇ ਅੰਦਰ ਵਸ ਰਿਹਾ, ਸਾਹਮਣੇ ਵਾਲੇ ਦੇ ਅੰਦਰ ਵੀ ਤੇ ਉਹੀ ਹੈ। ਫਿਰ ਕਿਸੇ ਨਾਲ ਮਾੜਾ ਕਰਨ ਦਾ ਦਿਲ ਨਹੀਂ ਕਰੇਗਾ, ਕਿਸੇ ਵੱਲ ਉਂਗਲੀ ਨਹੀਂ ਅਸੀਂ ਕਦੀ ਵੀ ਭੁੱਲ ਕੇ ਕਰਾਂਗੇ, ਕਦੀ ਨਹੀਂ ਕਰਾਂਗੇ। ਫਿਰ ਤੇ ਅਸੀਂ ਹਰੇਕ ਦੇ ਵਿੱਚੋਂ ਗੁਣ ਵੇਖਣੇ ਸ਼ੁਰੂ ਕਰ ਦਿਆਂਗੇ। ਗੁਣ ਅੱਜ ਦੇ ਸ਼ਬਦ ਦੇ ਵਿੱਚ ਵੇਖੋ ਮਹਾਰਾਜ ਸਾਡਾ ਕਿੱਡਾ ਵੱਡਾ ਪਰਦਾ ਚੱਕਣ ਦਾ ਯਤਨ ਕਰ ਰਹੇ ਨੇ। ਉਹ ਜਿਹੜਾ ਬਾਹਰ ਬੈਠਾ ਹੀ ਉਹਨੂੰ ਅੰਦਰ ਵੀ ਤੇ ਵੇਖ, ਅੰਦਰ ਵੀ ਵੇਖ। ਮਹਾਰਾਜ ਅਜੇ ਮੈਨੂੰ ਥੋੜੀ ਜੀ ਗੱਲ ਸਮਝ ਚ ਨਹੀਂ ਆ ਰਹੀ। ਅੰਦਰ ਬੈਠਾ, ਅੰਦਰ ਬੈਠਾ ਕਿਵੇਂ ਬੈਠਾ, ਮੈਨੂੰ ਜਰਾ 2-4 ਮਿਸਾਲਾਂ ਦੇ ਕੇ ਸਮਝਾਓ, ਕਿਉਂਕਿ ਮੈਂ ਕਲਯੁਗੀ ਹਾਂ। ਜਦ ਤੱਕ 3-4 ਮਿਸਾਲਾਂ ਨਾ ਮੈਨੂੰ ਮਿਲਣ ਮੇਰਾ ਮਨ ਤਸੱਲੀ ਵਿੱਚ ਨਹੀਂ ਹੁੰਦਾ। ਤੇ ਮਹਾਰਾਜ ਪਹਿਲੇ ਬਚਨ ਕਹਿੰਦੇ ਕਾਹੇ ਰੇ ਮਨ ਖੋਜਨ ਜਾਈ, ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਈ। ਤੇ ਅੱਗੇ ਪਤਾ ਕੀ ਕਹਿੰਦੇ, ਕਹਿੰਦੇ ਕਿਵੇਂ ਤੇਰੇ ਅੰਦਰ ਵਸਦਾ ਸੁਣ। ਫਿਰ ਪੜਿਓ ਪਿਆਰ ਨਾਲ, ਮੈਂ ਗੁਰਮੁਖਾਂ ਨੂੰ ਬੇਨਤੀ ਕਰਦਾ। ਕਾਹੇ ਰੇ ਮਨ ਖੋਜਨ ਜਾਈ, ਸਰਬ ਨਿਵਾਸੀ ਸਦਾ ਲੇਪਾ ਤੋਹੀ ਸੰਗ ਸਮਾਈ। ਕਿਵੇਂ ਤੇਰੇ ਅੰਦਰ ਵਸਦਾ, ਅਗਲੀਆਂ ਪੰਕਤੀਆਂ ਚ ਕਹਿ ਰਿਹਾ। ਪਹੁਪ ਮਦ ਜਿਉ ਬਾਸ ਬਸਤ ਹੈ, ਮੁਕਰ ਮਾਹੇ ਜੈਸੇ ਜਾਈ। ਕਹਿੰਦੇ ਫਿਰ ਸੁਣ ਪਿਆਰਿਆ, ਜੇ ਸੰਗਤ ਵਿੱਚ ਬੈਠਾ ਹੈ ਨਾ, ਮੇਰਾ ਦਿਨ ਮਨਾਉਣ ਵਾਸਤੇ ਆਇਆ, ਸੁਣ ਉਹ ਤੇਰੇ ਅੰਦਰ ਕਿਵੇਂ ਵਸਦਾ। ਕਹਿੰਦੇ ਫੁੱਲਾਂ 'ਚ ਸੁਗੰਧੀ ਕਿਵੇਂ ਵਸਦੀ, ਫੁੱਲ ਦੇ ਵਿੱਚ ਸੁਗੰਧੀ ਹੈ, ਨਜ਼ਰ ਥੋੜੀ ਆਉਂਦੀ, ਮਹਿਸੂਸ ਹੋ ਰਹੀ ਹੈ ਨਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਕਹਿੰਦੇ ਜਿਵੇਂ ਫੁੱਲਾਂ ਦੇ ਵਿੱਚ ਸੁਗੰਧੀ ਵਸਦੀ ਹੈ ਨਾ, ਉਹ ਵੀ ਤੇਰੇ ਅੰਦਰ ਵਸਦਾ ਹੀ। ਲੱਭ ਉਹਨੂੰ, ਖੋਜ। ਤੇ ਭੋਲਿਆ ਜਿਵੇਂ ਸ਼ੀਸ਼ੇ ਦੇ ਸਾਹਮਣੇ ਖਲੋ ਕੇ ਤੂੰ ਆਪਣਾ ਚਿਹਰਾ ਵੇਖਦਾ, ਸ਼ੀਸ਼ਾ ਜੇ ਖਾਲੀ ਪਿਆ ਤੇ ਖਾਲੀ ਪਿਆ, ਜਦੋਂ ਉਹਦੇ ਸਾਹਮਣੇ ਖਲੋਣਾ ਤੇਰਾ ਅਕਸ ਵਿੱਚੋਂ ਨਜ਼ਰ ਆਉਣਾ ਸ਼ੁਰੂ ਹੋ ਜਾਂਦਾ ਹੈ। ਸ਼ੀਸ਼ੇ ਦੇ ਵਿੱਚ ਜਿਵੇਂ ਤੈਨੂੰ ਤੇਰੀ ਸ਼ਕਲ ਨਜ਼ਰ ਆਉਂਦੀ, ਸ਼ੀਸ਼ੇ ਵਿੱਚ ਤੂੰ ਹੀ ਵਸ ਜਾਂਦਾ ਹੈ। ਫੁੱਲ ਵਿੱਚ ਜਿਵੇਂ ਸੁਗੰਧੀ ਵਸਦੀ, ਸ਼ੀਸ਼ੇ ਦੇ ਵਿੱਚ ਵੇਖਣ ਵਾਲੇ ਦਾ ਅਕਸ ਵਸਦਾ ਹੈ, ਇਸੇ ਤਰ੍ਹਾਂ ਉਹ ਵੀ ਤੇਰੇ ਅੰਦਰ ਵਸਦਾ ਹੈ, ਪਰ ਨਜ਼ਰ ਨਹੀਂ ਆ ਰਿਹਾ, ਵਸਦਾ ਹੈ, ਵਸਦਾ। ਬਹਾਵਲ ਹੱਕ ਪੀਰ ਸੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਸਾਈਂ ਮਹਾਰਾਜ ਜੀਆਂ ਨੂੰ ਸਵਾਲ ਕਰਦਾ ਹੈ, ਕਹਿੰਦਾ ਮਹਾਰਾਜ ਮੈਨੂੰ ਇੱਕ ਗੱਲ ਤਾਂ ਦੱਸੋ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਰਮੇਸ਼ਰ ਤੋਂ ਪਹਿਲਾਂ ਇਸ ਸੰਸਾਰ ਤੇ ਕੀ ਸੀ? ਪਰਮੇਸ਼ਰ ਤੋਂ ਪਹਿਲਾਂ, ਹਾਂਜੀ, ਪਰਮੇਸ਼ਰ ਤੋਂ ਪਹਿਲਾਂ ਕੀ ਸੀ? ਤੇ ਜੇ ਪਰਮੇਸ਼ਰ ਹੈ ਉਹ ਰਹਿੰਦਾ ਕਿੱਥੇ? ਤੇ ਇੱਕ ਗੱਲ ਹੋਰ ਦੱਸੋ, ਉਹ ਕੰਮ ਵੀ ਕੀ ਕਰਦਾ ਹੈ? ਤੇ ਮਹਾਰਾਜ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ, ਮੈਂ ਸਿਰਫ ਕੇਵਲ ਇਸ਼ਾਰਾ ਜਿਹਾ ਦੇਣਾ ਹੈ, ਮਹਾਰਾਜ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਾਹਮਣੇ ਇਹਨੇ ਬੜੀਆਂ ਭਟਾਵਾਂ ਰੱਖੀਆਂ ਸੀ, ਵਿੱਚ ਥਾਲ ਦੇ ਹੀਰੇ ਵੀ ਰੱਖੇ ਸੀ, ਮੋਤੀ ਵੀ, ਕੀਮਤੀ ਪਦਾਰਥ ਇਦਾਂ। ਮਾਰਾ ਕਹਿੰਦੇ ਗਿਣਤੀ ਕਰ, ਇਹ ਕਿੰਨੇ ਨੇ? ਉਹਨੇ ਗਿਣਤੀ ਸ਼ੁਰੂ ਕੀਤੀ, ਕਹਿੰਦਾ 1 2 3 4 5 6 7। ਮਾਰਾ ਕਹਿੰਦੇ ਗਲਤ ਗਿਣਦਾ, ਦੁਬਾਰਾ ਗਿਣ। ਕਹਿੰਦਾ 1 2 4, ਇੱਥੇ ਤੱਕ ਪਹੁੰਚੇ 1 2 3 4। ਮਾਰਾ ਕਹਿੰਦੇ ਗਲਤ ਗਿਣਦਾ, ਕਹਿੰਦਾ ਹੋ ਸਕਦਾ 4 ਗਿਣਨ ਤੇ ਵੀ ਭੁਲੇਖਾ ਲੱਗ ਗਿਆ ਹੋਵੇ। ਕਹਿੰਦਾ 1 2 3। ਮਾਰਾ ਕਹਿੰਦੇ ਅਜੇ ਵੀ ਗਲਤ ਹੈ। ਮਹਾਰਾਜ 3 ਵਿੱਚ ਮੈਂ ਕੀ ਗਲਤ ਕਰ ਲਿਆ? ਮਹਾਰਾਜ ਕਹਿੰਦੇ ਦੁਬਾਰਾ ਗਿਣ। ਕਹਿੰਦੇ 1। ਮਹਾਰਾਜ ਕਹਿੰਦੇ ਤੂੰ ਗਲਤ ਕਰਦਾ ਹੈ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਕਹਿੰਦੇ 1 ਤੋਂ ਪਹਿਲਾਂ ਗਿਣ, 1 ਤੋਂ ਪਹਿਲਾਂ। ਉਹਨੇ ਹੱਥ ਜੋੜ ਲਏ, ਕਹਿੰਦਾ ਮਹਾਰਾਜ 1 ਤੋਂ ਪਹਿਲੇ ਕੀ ਗਿਣਾ?
ਗਿਣਤੀ ਇੱਕ ਤੋਂ ਸ਼ੁਰੂ ਹੁੰਦੀ ਹੈ। ਤੇਰੀ ਪਹਿਲੀ ਗੱਲ ਦਾ ਜਵਾਬ ਰੱਬ ਤੋਂ ਪਹਿਲਾਂ ਕੀ ਸੀ? ਉਹ ਰੱਬ ਤੋਂ ਪਹਿਲਾਂ ਕੁਝ ਵੀ ਨਹੀਂ, ਰੱਬ ਤੋਂ ਹੀ ਸਭ ਕੁਝ ਸ਼ੁਰੂ ਹੁੰਦਾ ਹੈ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਉਹ ਤੇਰਾ ਦੂਜਾ ਸਵਾਲ ਕੀ ਹੈ? ਕਹਿੰਦਾ ਦੱਸੋ ਰੱਬ ਰਹਿੰਦਾ ਕਿੱਥੇ? ਫਿਰ ਸਾਹਮਣੇ ਦੁੱਧ ਦਾ ਕਟੋਰਾ ਪਿਆ ਸੀ। ਮਹਾਰਾਜ ਗੁਰੂ ਨਾਨਕ ਕਹਿਣ ਲੱਗੇ ਭੋਲੇ ਆ ਕਿ ਗੱਲ ਦੱਸ, ਇਸ ਦੁੱਧ ਦੇ ਵਿੱਚ ਦਹੀਂ ਛੁਪਿਆ? ਕਹਿੰਦਾ ਜੀ ਹਾਂ। ਇਹਦੇ ਵਿੱਚ ਘਿਓ ਛੁਪਿਆ, ਮੱਖਣ ਛੁਪਿਆ? ਜੀ ਹਾਂ। ਜਦੋਂ ਰੜਕਾਂਗੇ, ਮਿਹਨਤ ਕਰਾਂਗੇ, ਇਸੇ ਦੁੱਧ ਦੇ ਵਿੱਚੋਂ ਦਹੀਂ ਵੀ ਕੱਢ ਸਕਦੇ ਆ, ਮੱਖਣ ਵੀ ਕੱਢ ਸਕਦੇ ਆ, ਘਿਓ ਵੀ ਕੱਢ ਸਕਦੇ ਆ, ਸਭ ਕੁਝ ਮਿਲ ਸਕਦਾ। ਮਹਾਰਾਜ ਕਹਿੰਦੇ ਪਰ ਨਜ਼ਰ ਆਉਂਦਾ ਨਹੀਂ। ਮਹਾਰਾਜ ਨਜ਼ਰ ਤੇ ਨਹੀਂ ਆਉਂਦਾ। ਨਜ਼ਰ ਉਹਨਾਂ ਨੂੰ ਆਏਗਾ ਜਿਹੜੇ ਇਹਦੇ ਉੱਤੇ ਮਿਹਨਤ ਕਰਨਗੇ, ਜਿਹੜੇ ਇਹਨੂੰ ਰੜਕਣਗੇ, ਉਹਨਾਂ ਨੂੰ ਨਜ਼ਰ ਆਏਗਾ। ਮਹਾਰਾਜ ਕਹਿੰਦੇ ਤੇਰੀ ਦੂਜੀ ਗੱਲ ਦਾ ਜਵਾਬ ਪਰਮੇਸ਼ਰ ਰਹਿੰਦਾ ਕਿੱਥੇ? ਉਹ ਹਰ ਜਗ੍ਹਾ ਤੇ ਮੌਜੂਦ, ਹਰੇਕ ਦੇ ਅੰਦਰ ਮੌਜੂਦ ਹੈ। ਪਰ ਨਜ਼ਰ ਉਹਨਾਂ ਨੂੰ ਆਉਂਦਾ ਜਿਹੜੇ ਫਿਰ ਹਰ ਕਾ ਬਿਲੋਵ ਨਾ ਬਿਲੋਵੋ ਮੇਰੇ ਭਾਈ, ਜਿਹੜੇ ਫਿਰ ਵਾਹਿਗੁਰੂ ਸਿਮਰਨ ਨਾਲ ਜੁੜਦੇ ਨੇ, ਬੰਦਗੀ ਨਾਲ ਜੁੜਦੇ ਨੇ, ਅੰਮ੍ਰਿਤ ਵੇਲੇ ਨਾਲ ਜੁੜਦੇ ਨੇ, ਸਤ ਸੰਗਤ ਦੇ ਨਾਲ ਜੁੜਦੇ ਨੇ, ਚੁਪਹਿਰਿਆਂ ਨਾਲ ਜੁੜਦੇ, ਰਹਿਣ ਸਮਾਈਆਂ ਨਾਲ ਜੁੜਦੇ ਨੇ। ਇਹਦੇ ਫਿਰ ਉਹਨਾਂ ਨੂੰ ਨਜ਼ਰ ਆਉਣਾ ਸ਼ੁਰੂ ਹੋ ਜਾਂਦਾ ਹੈ, ਦੂਜਿਆਂ ਨੂੰ ਨਜ਼ਰ ਨਹੀਂ ਆਉਂਦਾ। ਜੀ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਕਹਿੰਦੇ ਤੇਰਾ ਤੀਜਾ ਸਵਾਲ, ਕਹਿੰਦੇ ਉਹ ਕੰਮ ਕੀ ਕਰਦਾ? ਮਹਾਰਾਜ ਕਹਿੰਦੇ ਇੱਧਰ ਆ। ਮਹਾਰਾਜ ਦੂਰ ਖੜੋਤੇ ਸੀ। ਮਹਾਰਾਜ ਨੇ ਬੁਲਾਇਆ, ਕਹਿੰਦੇ ਜ਼ਮੀਨ ਤੇ ਬਹਿ ਜਾ। ਉਹ ਬਹਿ ਗਿਆ ਜ਼ਮੀਨ ਤੇ। ਮਹਾਰਾਜ ਆਪ ਚੜ ਗਏ ਉਹਦੇ ਸਿੰਘਾਸਣ ਤੇ। ਕਹਿੰਦੇ ਤੇਰਾ ਤੀਜਾ ਸਵਾਲ? ਕਹਿੰਦੇ ਕਰਦਾ ਕੀ? ਮਹਾਰਾਜ ਕਹਿੰਦੇ ਬਸ ਆਹੀ ਕਰਦਾ ਹੈ, ਸਾਡੇ ਵਰਗੇ ਫਕੀਰਾਂ ਨੂੰ ਰਾਜਾ ਵੀ ਬਣਾ ਦਿੰਦਾ, ਤੇ ਜੇ ਕੋਈ ਰਾਜਾ ਬਣ ਕੇ ਹੰਕਾਰ ਕਰੇ ਉਹਨੂੰ ਫਿਰ ਥੱਲੇ ਵੀ ਲਾ ਦਿੰਦਾ। ਆਹ ਕਰਦਾ ਹੀ ਹੈ। ਆ ਮੇਰੀ ਬੇਨਤੀ ਹੈ, ਬੇਨਤੀ ਹਰ ਜਗ੍ਹਾ ਤੇ ਮੌਜੂਦ ਹੈ, ਹਰੇਕ ਦੇ ਅੰਦਰ ਵਸਦਾ ਹੈ, ਹਰੇਕ ਦੇ ਅੰਦਰ। ਸੱਚੀ ਗੱਲ ਹੈ, ਮੈਂ ਬੋਲਦਾ ਮੇਰੇ ਅੰਦਰੋਂ ਵੀ ਬੋਲਦਾ ਹੈ। ਤੁਸੀਂ ਸੁਣਦੇ, ਤੁਹਾਡੇ ਅੰਦਰ ਬੈਠਾ ਸੁਣ ਵੀ ਰਿਹਾ ਹੈ, ਪਰ ਇਹਨੂੰ ਮਹਿਸੂਸ ਕਰਨ ਦੀ ਲੋੜ ਹੈ। ਮਹਿਸੂਸ ਕਰਨ ਦੀ। ਮਹਿਸੂਸ ਤੇ ਉਹਨਾਂ ਨੂੰ ਹੋਏਗਾ ਜਿਹੜੇ ਫਿਰ ਆਹ ਕੰਮ ਨਿਤਾ ਪ੍ਰਤੀ ਕਰਨਗੇ। ਕਿਹੜਾ ਕੰਮ? ਇੱਕ ਮਿੰਟ ਮਾਰੋ ਚੌਂਕੜੇ, ਮੇਰੀ ਬੇਨਤੀ ਹੈ। ਜਿਨ੍ਹਾਂ ਦੀ ਸਿਹਤ ਰਾਜੀ ਹੈ ਨਾ, ਚੌਂਕੜੇ ਮਾਰ ਲਓ। ਜਿਨ੍ਹਾਂ ਨੂੰ ਕੋਈ ਪ੍ਰੋਬਲਮ ਹੈ ਉਹ ਗੱਲ ਵੱਖਰੀ। ਕਮਰ ਕਰੋ ਸਿੱਧੀ। ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਵੇਖੋ ਗੁਰੂ ਰਾਮਦਾਸ ਨਜ਼ਰ ਆਉਂਦੇ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਧੰਨ ਬਾਬਾ ਦੀਪ ਸਿੰਘ। ਜਿਨ੍ਹਾਂ ਨੂੰ ਗੁਰੂ ਗ੍ਰੰਥ ਸਾਹਿਬ ਵਿੱਚੋਂ ਨਜ਼ਰ ਆ ਰਹੇ ਗੁਰੂ ਰਾਮਦਾਸ ਭਾਵਨਾ ਟਿਕਾਲੋ ਪਿਆਰ ਨਾਲ। ਨੇਤਰ ਬੰਦ ਕਰਕੇ ਭਾਵੇਂ ਖੋਲ ਕੇ, ਜਿਵੇਂ ਤੁਹਾਡਾ ਦਿਲ ਕਰਦਾ, ਪਰ ਭਾਵਨਾ ਟਿਕਾਓ, ਬ੍ਰਿਤੀਆਂ ਟਿਕਾਓ। ਸਵਾਸਾਂ ਦੀ ਪ੍ਰਕਿਰਿਆ ਨੂੰ ਮਹਿਸੂਸ ਕਰਨਾ। ਜਿਹੜਾ ਸਾਹ ਲੈ ਰਹੇ ਉਹਨੂੰ ਸਾਹ ਨੂੰ ਮਹਿਸੂਸ ਜ਼ਰੂਰ ਕਰਿਓ। ਅਸੀਂ ਮਹਿਸੂਸ ਨਹੀਂ ਕਰਦੇ। ਮੈਨੂੰ ਕਈ ਕਹਿੰਦੇ ਮਨ ਨਹੀਂ ਲੱਗਦਾ। ਸਾਹ ਦੀ ਪ੍ਰਕਿਰਿਆ ਨੂੰ ਮਹਿਸੂਸ ਕਰਕੇ ਕਦੀ ਵਾਹਿਗੁਰੂ ਵਾਹਿਗੁਰੂ ਕਰਿਓ, ਮਨ ਐ ਲੱਗਦਾ। ਹੁਣ ਸੁਣਿਓ, ਬਸ 1 ਮਿੰਟ ਲਈ ਇਦਾਂ ਚੌਂਕੜੇ ਮਾਰ ਲਓ। ਜਿਨ੍ਹਾਂ ਦੀ ਸਿਹਤ ਨਹੀਂ ਰਾਜੀ ਉਹ ਅਰਦਾਸ ਕਰੋ, ਬਾਪੂ ਜੀ ਚੌਂਕੜਾ ਮਾਰਨ ਜੋਗਾ ਬਣਾ ਦਿਓ। ਤੇ ਸਾਰੀ ਸੰਗਤ 1 ਮਿੰਟ ਚੌਂਕੜਾ ਮਾਰੋ ਤੇ ਰੋਜ਼ ਇਹ ਕੰਮ ਕਰਿਆ ਕਰੋ। 10 ਮਿੰਟ, 15 ਮਿੰਟ, ਅੱਧਾ ਘੰਟਾ। ਜੇ ਚਾਹੁੰਦੇ ਹੋ ਸਭ ਵਿੱਚੋਂ ਨਜ਼ਰ ਆਵੇ, ਮੈਨੂੰ ਮੇਰੇ ਅੰਦਰੋਂ ਨਜ਼ਰ ਆਵੇ, ਫਿਰ ਆਹ ਕੰਮ ਨਹੀਂ ਛੱਡਣਾ। ਕਿਹੜਾ? ਵਾਹਿਗੁਰੂ 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 ਵਾਹਿਗੁਰੂ। ਉੱਚੀ ਵਾਹਿਗੁਰੂ 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 ਵਾਹਿਗੁਰੂ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਥੋੜਾ ਸਮਾਂ ਭਾਵੇਂ ਇਹ ਸਿਮਰਨ ਕਰੋ, ਪਰ ਕਰਿਆ ਕਰੋ। ਵੇਖੋ ਕਿਹੋ ਜੀ ਵਾਈਬ੍ਰੇਸ਼ਨ ਬਣ ਗਈ ਇੱਕਦਮ, ਕਿਹੋ ਜਿਹਾ ਔਰਾ ਕ੍ਰੀਏਟ ਹੋ ਗਿਆ, ਕਿਹੋ ਜਿਹਾ ਮਾਹੌਲ ਬਣ ਗਿਆ। ਇਦਾਂ ਲੱਗ ਰਿਹਾ ਸੀ ਤੁਸੀਂ ਨਹੀਂ ਸਿਮਰਨ ਕਰ ਰਹੇ, ਤੁਹਾਡੇ ਨਾਲ ਗੁਰੂ ਰਾਮਦਾਸ ਵੀ ਕਰ ਰਹੇ ਨੇ। ਤੁਸੀਂ ਇਕੱਲੇ ਨਹੀਂ ਕਰ ਰਹੇ, ਵਾਹਿਗੁਰੂ ਵਾਹਿਗੁਰੂ ਇਕੱਲੇ ਨਹੀਂ ਬੋਲ ਰਹੇ। ਇਦਾਂ ਲੱਗਦਾ ਸੀ ਜਿਵੇਂ ਤੁਹਾਡੇ ਨਾਲ ਬਾਬਾ ਦੀਪ ਸਿੰਘ ਜੀ ਵੀ ਬੋਲ ਰਹੇ ਨੇ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਇਹ ਨਜ਼ਰ ਉਹਨਾਂ ਨੂੰ ਹੀ ਆਉਣਾ ਜਿਹੜੇ ਇਦਾਂ ਹੌਲੀ ਹੌਲੀ ਰੜਕਣਗੇ। ਆ ਕੰਮ ਨੂੰ ਹੌਲੀ ਹੌਲੀ ਵਾਹਿਗੁਰੂ ਵਾਹਿਗੁਰੂ ਸਿਮਰਨ ਕਰਨਗੇ।
ਕਹਿੰਦੇ ਵਸਦਾ ਅੰਦਰ ਏ। ਕਿਵੇਂ ਵਸਦਾ? ਜਿਵੇਂ ਫੁੱਲਾਂ ਦੇ ਅੰਦਰ ਸੁਗੰਧੀ ਵਸਦੀ, ਸ਼ੀਸ਼ੇ ਦੇ ਵਿੱਚ ਵੇਖਣ ਵਾਲੇ ਦਾ ਅਕਸ ਆ ਜਾਂਦਾ ਹੈ। ਪਹੁਪ ਮਦ ਜਿਉ ਬਾਸ ਬਸਤਕ ਹੈ, ਮੁਕਰ ਮਾਹੇ ਜੈਸੇ ਸ਼ਾਈ, ਤੈਸੇ ਹੀ ਹਰ ਬਸੇ ਨਿਰੰਤਰ। ਇਦਾਂ ਹੀ ਪਿਆਰਿਆ ਸਾਰਿਆਂ ਦੇ ਅੰਦਰ ਇੱਕ ਰਸ ਹੋ ਕੇ ਉਹ ਵਸ ਰਿਹਾ ਹੈ। ਪਰ ਲੋੜ ਏ ਘੱਟ ਹੀ ਖੋਜੋ ਭਾਈ, ਆਪਣੇ ਹਿਰਦੇ ਦੇ ਵਿੱਚ ਲੱਭਣ ਦੀ ਉਹਨੂੰ ਲੋੜ ਏ। ਪੜਦਾ ਪਿਆ ਹੈ ਪਰ ਛੋਟਾ ਜਿਹਾ, ਉਹ ਪੜਦਾ ਲਾਉਣ ਦੀ ਲੋੜ ਏ। ਪੜਦਾ ਲੱਥੇਗਾ ਉਦੋਂ ਜਦੋਂ ਤੂੰ ਗੁਰੂ ਰਾਮਦਾਸ ਨੂੰ ਧੰਨ ਕਹੇਗਾ, ਬਾਬਾ ਦੀਪ ਸਿੰਘ ਨੂੰ ਧੰਨ ਕਹੇਗਾ, ਬਾਬਾ ਨੰਦ ਸਿੰਘ ਨੂੰ ਧੰਨ ਕਹੇਗਾ, ਕਮਾਈ ਵਾਲਿਆਂ ਨੂੰ ਧੰਨ ਕਹੇਗਾ, ਸੰਗਤ ਵਿੱਚ ਬੈਠੇਗਾ। ਪੜਦਾ ਫਿਰ ਲੱਥਣਾ ਸ਼ੁਰੂ ਹੋ ਜਾਣਾ। ਫਿਰ ਵੈਰ ਵਿਰੋਧ ਰਹਿਣੇ ਕਿਸੇ ਨਾਲ। ਹਰ ਵੇਲੇ ਅੰਦਰ ਖੇੜ ਹੈ, ਹਰ ਵੇਲੇ ਇੱਕ ਅਨੋਖਾ ਰਸ ਹੈ। ਲੋਕ ਕਹਿਣਗੇ ਤੇ ਗੱਲਾਂ ਹੀ ਮਾਰਦਾ ਰਹਿੰਦਾ, ਪਰ ਪਤਾ ਗੱਲਾਂ ਨਹੀਂ ਹੁੰਦੀਆਂ। ਲੋਕਾਂ ਲਈ ਉਹ ਗੱਲਾਂ ਹੁੰਦੀਆਂ, ਪਰ ਉਹਨੂੰ ਪਤਾ ਅੰਦਰੋਂ ਤੇ ਮੇਰੀਆਂ ਗੱਲਾਂ ਉਹਦੇ ਨਾਲ ਚੱਲ ਰਹੀਆਂ, ਰੋਜ਼ ਹੀ ਹਰ ਵੇਲੇ ਹੀ ਚੱਲ ਰਹੀਆਂ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਪਿਆਰ ਨਾਲ ਲੱਖੋ ਨੇ ਜੀ ਧੰਨ ਬਾਬਾ ਦੀਪ ਸਿੰਘ। ਅੱਗੇ ਕੀ ਕਹਿ ਰਹੇ ਗੁਰੂ ਤੇਗ ਬਹਾਦਰ ਸਾਹਿਬ? ਪੜੇ बाहर पीतल को जानो, एहो गुरु ज्ञान बताई। ਗੁਰੂ ਸਾਹਿਬ ਇਹੋ ਹੀ ਤੁਹਾਨੂੰ ਅੱਜ ਗਿਆਨ ਦੇ ਰਹੇ ਨੇ, ਇਹੋ ਹੀ ਤੁਹਾਨੂੰ ਉਪਦੇਸ਼ ਦੇ ਰਹੇ ਨੇ। ਪਿਆਰਿਆ ਜਿਹੜਾ ਬਾਹਰ ਵਸਦਾ ਵੇਖਦਾ ਨਾ, ਕਦੀ ਭਟਕਦਾ। ਅਸੀਂ ਕਈ ਵਾਰੀ ਭਟਕਦੇ ਹਾਂ, ਸੱਚਾਈ ਹੈ। ਉੱਥੋਂ ਸ਼ਾਇਦ ਪਰਮੇਸ਼ਰ ਮੈਨੂੰ ਮਿਲ ਜਾਏਗਾ, ਉੱਥੇ ਚੱਲਦੇ ਆ, ਉੱਥੇ ਚੱਲਦੇ ਆ, ਫਲਾਣੀ ਜਗ੍ਹਾ ਚੱਲਦੇ ਆ। ਉਹ ਪਿਆਰਿਆ ਧਾਰਮਿਕ ਸਥਾਨਾਂ ਤੇ ਵੀ ਉਹ ਬੈਠਾ ਹੈ ਤੇ ਕੱਲਾ ਉੱਥੇ ਨਹੀਂ ਬੈਠਾ, ਇਹ ਭੁਲੇਖਾ ਕੱਢ। ਹੁਣ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਬੈਠੇ, ਇੱਥੇ ਵੀ ਮਾਲਕ ਜੀ ਬੈਠੇ ਨੇ ਗੁਰੂ ਘਰ 'ਚ, ਪਰ ਅਸੀਂ ਕਹਿੰਦੇ ਆ ਜੀ ਗੁਰੂ ਘਰ 'ਚ ਬੈਠੇ ਨੇ, ਸਾਡੇ ਘਰ 'ਚ ਨਹੀਂ ਬੈਠੇ। ਉਹ ਜਿਹੜਾ ਤੇਰਾ ਘਰ ਹੈ ਅਸਲੀਅਤ ਵਿੱਚ ਉੱਥੇ ਵੀ ਬੈਠੇ ਨੇ। ਜਦੋਂ ਦੁਕਾਨ ਤੇ ਬਹਿਣਾ ਨਾ, ਕਿਸੇ ਨਾਲ ਠੱਗੀ ਕਰਨ ਲੱਗਦਾ ਨਾ, ਉਦੋਂ ਵੀ ਉਹ ਨਾਲ ਬੈਠਾ ਵੇਖਦਾ ਹੁੰਦਾ ਹੀ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਜਦੋਂ ਧੀਆਂ ਭੈਣਾਂ ਦਾ ਹੱਕ ਖਾਣ ਲੱਗਦਾ ਨਾ, ਉਦੋਂ ਵੀ ਤੈਨੂੰ ਬੈਠਾ ਵੇਖਦਾ ਹੁੰਦਾ ਹੀ ਹੈ ਜੀ। ਆਖੋ ਧੰਨ ਬਾਬਾ ਦੀਪ ਸਿੰਘ ਜੀ, ਧੰਨ ਬਾਬਾ ਦੀਪ ਸਿੰਘ। ਮਹਾਰਾਜ ਕਹਿੰਦੇ ਜਿਹਨੂੰ ਬਾਹਰ ਵੇਖਦਾ ਉਹਨੂੰ ਅੰਦਰ ਵੀ ਤੇ ਲੱਭ ਲੈ, ਉਹਨੂੰ ਅੰਦਰ ਵੀ ਵੇਖ। ਇਹੋ ਹੀ ਤੇਰੇ ਲਈ ਅੱਜ ਉਪਦੇਸ਼ ਹੈ। ਸ਼ਹੀਦੀ ਦਿਹਾੜੇ ਤੇ, ਆ ਸ਼ਹੀਦੀ ਦਿਹਾੜੇ ਦੇ ਉੱਤੇ ਆ ਵੱਡਾ ਉਪਦੇਸ਼, ਜਿਹਨੂੰ ਬਾਹਰ ਲੱਭਦੇ ਉਹਨੂੰ ਅੰਦਰ ਵੀ ਲੱਭੋ। ਬਾਹਰ ਭੀਤਰ ਇੱਕੋ ਜਾਨੋ, ਇਹੋ ਗੁਰ ਗਿਆਨ ਬਤਾਈ। ਅੱਗੇ ਕੀ ਕਹਿ ਰਹੇ ਜੀ? ਜਨ ਨਾਨਕ ਬਿਨ ਆਪਾ ਚੀਨੇ, ਮਿਟੇ ਨਾ ਭ੍ਰਮ ਕੀ ਨਾਈ। ਮਿਟੇ ਨਾ ਭਰਮ ਕੀ ਕਾਈ। ਕਹਿੰਦੇ ਜਦ ਤੱਕ ਆਪਣੇ ਆਤਮਿਕ ਜੀਵਨ ਨੂੰ ਤੂੰ ਪਰਖਦਾ ਨਹੀਂ ਨਾ, ਪਰਖਦਾ ਨਹੀਂ। ਪਰਖਣਾ ਕੀ? ਰੋਜ਼ ਚੈੱਕ ਕਰਨਾ। ਬੰਦੇ ਖੋਜ ਦਿਲ ਹਰ ਰੋਜ਼ ਚੈੱਕ ਕਰਿਆ ਕਰ। ਮੈਂ ਪਿਛਲੇ ਸਾਲ ਸ਼ਹੀਦੀ ਦਿਹਾੜਾ ਮਨਾਇਆ, ਉਦੋਂ ਮੇਰਾ ਅੰਮ੍ਰਿਤ ਵੇਲਾ ਸੀ ਕਿ ਨਹੀਂ? ਉਦੋਂ ਨਹੀਂ ਸੀ, ਹੁਣ ਬਣ ਗਿਆ। ਚੈੱਕ ਕਰ। ਉਦੋਂ ਸੀ, ਹੁਣ ਟੁੱਟ ਗਿਆ, ਚੈੱਕ ਕਰ। ਅੱਗੇ ਮੈਂ ਰੋਜ਼ 5 ਪਾਠ ਜਪਜੀ ਸਾਹਿਬ ਕਰਦਾ ਸਾਂ, ਹੁਣ 10 ਕਰਨੇ ਸ਼ੁਰੂ ਕਰ ਦਿੰਦੇ ਨੇ ਕਿ ਕੰਮ ਇੱਕ ਤੇ ਆ ਗਿਆ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਪਰਖ ਕਰ ਆਪਣੇ ਆਪ ਦੀ, ਚੈੱਕ ਕਰ ਆਪਣੇ ਆਪ ਨੂੰ। ਕਹਿੰਦੇ ਮਨ ਦੇ ਉੱਤੋਂ ਭਟਕਣਾ ਦਾ ਜਾਲਾ ਦੂਰ ਕਰਨਾ ਹੀ ਪੈਣਾ ਤੈਨੂੰ। ਭਟਕਣਾ ਦਾ ਪਰਖਣਾ ਹੀ ਪੈਣਾ ਆਪਣੇ ਆਪ ਨੂੰ। ਭਟਕਣਾ ਪਕਾਉਣੀ ਪੈਣੀ, ਕਦੀ ਕਿੱਧਰ ਭਟਕਣਾ, ਕਦੀ ਕਿੱਧਰ ਭਟਕਣਾ, ਕੰਮ ਖਤਮ ਕਰਨਾ ਪੈਣਾ। ਤੇ ਜਦ ਤੱਕ ਭਟਕਣਾ ਨਹੀਂ ਮੁਕਾਉਂਦਾ, ਆਪਣੇ ਆਪ ਨੂੰ ਪਰਖਦਾ ਨਹੀਂ, ਆਪਣੇ ਅੰਦਰ ਗੁਨਾਹ ਦਾ ਇਜ਼ਾਫਾ ਨਹੀਂ ਕਰਦਾ, ਤੇ ਇੱਕ ਗੱਲ ਚੇਤੇ ਵਿੱਚ ਰੱਖੀ, ਉਦੋਂ ਤੱਕ ਸਰਬ ਵਿਆਪਕ ਪਰਮੇਸ਼ਰ ਦੀ ਸੂਝ ਤੈਨੂੰ ਆ ਹੀ ਨਹੀਂ ਸਕਦੀ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਬਸ ਆਹ ਚੀਜ਼ ਆਪਣੇ ਮਾਈਂਡ ਦੇ ਅੰਦਰ ਪੱਕੇ ਤੌਰ ਤੇ ਵਸਾਓ, ਪੱਕੇ ਤੌਰ ਤੇ। ਜਿਹਨੂੰ ਮੈਂ ਹੇਮਕੁੰਟ ਸਾਹਿਬ ਲੱਭਣ ਗਿਆ ਨਾ, ਉੱਥੇ ਵੀ ਬੈਠਾ, ਪਰ ਮੇਰੇ ਸ਼ਹਿਰ 'ਚ ਵੀ ਤੇ ਬੈਠਾ ਹੋਇਆ। ਜਿਹਨੂੰ ਮੈਂ ਦਰਬਾਰ ਸਾਹਿਬ ਲੰਬੀਆਂ ਲੰਬੀਆਂ ਲਾਈਨਾਂ ਵਿੱਚ ਲੱਗ ਕੇ ਦਰਸ਼ਨ ਕਰਦਾ ਜਿਹਦੇ, ਉੱਥੇ ਵੀ ਗੁਰੂ ਰਾਮਦਾਸ ਬੈਠੇ ਨੇ। ਪਰ ਜਿੱਥੇ ਮੈਂ ਦੁਕਾਨ ਦੇ ਉੱਤੇ ਬਹਿਣਾ ਵਾ ਨਾ, ਮੇਰੀ ਦੁਕਾਨ ਤੇ ਵੀ ਉਹ ਬੈਠਾ ਹੋਇਆ ਹੈ।
ਬਸ ਆਹ ਚੀਜ਼ ਏ, ਅਸੀਂ ਬਸ ਬਾਹਰ ਵੇਖਦੇ ਆ, ਅੰਦਰ ਨਹੀਂ ਵੇਖਦੇ। ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਬਾਹਰ ਵੀ ਵੇਖ ਤੇ ਅੰਦਰ ਵੀ ਵੇਖ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। 2-3 ਮਿੰਟ ਦਾ ਜ਼ਿਕਰ ਸੁਣ ਲਓ, ਫਿਰ ਆਪਾਂ ਸਮਾਪਤੀ ਵੱਲ ਵਧਣਾ। ਭਾਈ ਜਵੇਰੀ ਮੱਲ ਜੀ, ਇਹਨਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦਾ ਰਸ ਲਿਆ, ਉਹਨਾਂ ਦੇ ਨਾਮ ਦੇ ਰੰਗ ਵਿੱਚ ਰੰਗੇ ਗਏ। ਗੱਲ ਸੁਣਨ ਵਾਲੀ ਜੀ। ਤੇ ਇਲਾਕੇ ਬਨਾਰਸ ਦੇ ਵਿੱਚ ਜਾ ਕੇ ਨਾ ਸਿੱਖੀ ਨੂੰ ਦ੍ਰਿੜ ਕਰਵਾ ਰਹੇ ਜਵੇਰੀ ਮੱਲ ਜੀ। ਇੱਕ ਦਿਨ ਅੰਮ੍ਰਿਤ ਵੇਲਾ ਤੇ ਪਿਆਰਿਓ ਪਰਨਾ ਰੱਖਿਆ ਮੋਢੇ ਤੇ ਮਹਾਰਾਜ ਅੱਜ ਇਸ ਇਲਾਕੇ 'ਚ ਆਏ ਨੇ, ਇਹਦੇ ਘਰ ਆ ਕੇ ਰੁਕੇ ਹੋਏ ਨੇ। ਅੰਮ੍ਰਿਤ ਵੇਲੇ ਪਰਨਾ ਰੱਖਿਆ ਮੋਢੇ ਤੇ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਜਵੇਰੀ ਮੱਲ, ਅੰਮ੍ਰਿਤ ਵੇਲੇ ਪਰਨਾ ਮੋਢੇ ਤੇ ਰੱਖਿਆ ਹੀ ਤੈਂ ਕਿੱਧਰ ਚੱਲਿਆ? ਕਹਿੰਦਾ ਮਹਾਰਾਜ ਮੈਂ ਗੰਗਾ ਤੇ ਇਸ਼ਨਾਨ ਕਰਨ ਵਾਸਤੇ ਚੱਲਿਆ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਮੈਂ ਗੰਗਾ ਤੇ ਇਸ਼ਨਾਨ ਕਰਨ ਚੱਲਿਆ। ਭਟਕਣਾ ਜਦ ਤੱਕ ਇਹ ਭਟਕਣਾ ਨਹੀਂ ਮੁੱਕਣੀ ਉਦੋਂ ਤੱਕ ਗੱਲ ਨਹੀਂ ਬਣਨੀ। ਅਸੀਂ ਵੀ ਕਈ ਵਾਰੀ ਭਟਕਦੇ ਆ, ਚੱਲ ਇੱਥੋਂ ਵੀ ਲੈ ਲੈ, ਉੱਥੋਂ ਵੀ ਲੈ ਲੈ, ਫਲਾਣਾ ਪੀਰ ਫਕੀਰ ਹੀ, ਫਲਾਣਾ ਆਹ ਬੰਦਾ ਹੀ, ਫਲਾਣਾ ਉਹ ਬੰਦਾ ਹੀ। ਮੈਂ ਚਲੋ ਨਾਂ ਨਹੀਂ ਲੈਣੇ, ਬਸ ਸਮਝਿਓ ਇਸ਼ਾਰਾ। ਕਹਿੰਦਾ ਮਹਾਰਾਜ ਮੈਂ ਚੱਲਿਆ ਗੰਗਾ ਤੇ ਇਸ਼ਨਾਨ ਕਰਨ ਵਾਸਤੇ। ਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸੁਭਾਵਕ ਫਰਮਾਇਆ, ਕਹਿੰਦੇ ਸਿੱਖ ਗੰਗਾ ਕੋਲ ਨਹੀਂ ਜਾਂਦਾ, ਗੰਗਾ ਸਿੱਖ ਕੋਲ ਚੱਲ ਕੇ ਆਉਂਦੀ ਏ। ਸਿੱਖ ਗੰਗਾ ਕੋਲ ਨਹੀਂ ਜਾਂਦਾ, ਗੰਗਾ ਸਿੱਖ ਕੋਲ ਚੱਲ ਕੇ ਆਉਂਦੀ। ਹੱਥ ਜੁੜ ਗਏ। ਮਹਾਰਾਜ ਮੈਂ ਸਮਝ ਨਹੀਂ ਪਾਇਆ। ਤੇ ਉਸ ਵੇਲੇ ਮਹਾਰਾਜ ਨੇ ਇਸ਼ਾਰਾ ਕੀਤਾ ਤੇ ਜਿੱਧਰ ਇਸ਼ਾਰਾ ਕੀਤਾ ਨਾ, ਭਾਈ ਜੀ ਜਿੱਥੇ ਖੜੋਤੇ ਨੇ, ਭਾਈ ਜਵੇਰੀ ਮੱਲ ਜੀ ਜਿਸ ਕਮਰੇ ਤੇ ਖਲੋਤੇ ਨੇ, ਉਸ ਕਮਰੇ ਵਾਲੀ ਥਾਂ ਤੇ ਜਦੋਂ ਰੱਤਾ ਕੋ ਇੱਟ ਪਿਛਾਂ ਕੀਤੀ ਨਾ, ਤੇ ਕੀ ਵੇਖਦਾ? ਉੱਥੇ ਹੀ ਗੰਗਾ ਵਹਿ ਤੁਰੀ ਏ। ਸਤਿ ਸ੍ਰੀ ਅਕਾਲ। ਗੰਗਾ ਦਾ ਜਲ ਉੱਥੇ ਹੀ ਵਹਿਣਾ ਸ਼ੁਰੂ ਹੋ ਗਿਆ। ਤੇ ਸੱਚਾਈ ਏ, ਬਨਾਰਸ ਵਿੱਚ ਅੱਜ ਉਸ ਪਾਵਨ ਸਥਾਨ ਤੇ ਅੱਜ ਵੀ ਉਹ ਗੰਗਾ ਦਾ ਜਲ ਵਹਿ ਰਿਹਾ ਹੈ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲੱਖੋ ਨੇ ਜੀ ਧੰਨ ਬਾਬਾ ਦੀਪ ਸਿੰਘ। ਇਹ ਮੇਰੀ ਬੇਨਤੀ ਹੈ। ਭਾਈ ਜਵੇਰੀ ਮੱਲ ਨੇ ਉਸ ਤੋਂ ਬਾਅਦ ਭਟਕਣਾ ਛੱਡ ਦਿੱਤੀ ਕਿ ਮੈਂ ਗੰਗਾ ਤੇ ਇਸ਼ਨਾਨ ਕਰਨ ਵਾਸਤੇ ਜਾ ਰਿਹਾ, ਮੈਂ ਤੇ ਭਟਕ ਰਿਹਾ, ਪਰ ਮੇਰਾ ਗੁਰੂ ਜਿੱਥੇ ਵੀ ਬਹਿ ਜਾਵੇ ਸਾਰੇ ਤੀਰਥ ਉਹਦੇ ਚਰਨਾਂ 'ਚ ਹੀ ਆ ਜਾਂਦੇ ਨੇ। ਬਸ ਆਹ ਮੇਰੀ ਬੇਨਤੀ ਅੱਜ ਸਮਝਣ ਦਾ ਯਤਨ ਕਰਿਓ ਪਿਆਰਿਓ। ਭਟਕਣਾ ਮੁਕਾਈਏ, ਭਟਕਣਾ ਛੱਡੀਏ। ਜਦੋਂ ਭਟਕਣਾ ਛੱਡਾਂਗੇ ਉਦੋਂ ਫਿਰ ਬਾਹਰ ਜਿਹੜਾ ਭਾਲਦੇ ਆ ਉਹ ਅੰਦਰ ਵੀ ਨਜ਼ਰ ਆਉਣਾ ਸ਼ੁਰੂ ਹੋ ਜਾਏਗਾ। ਚੁੱਕਦੀ ਖਿਮਾ ਪਿਆਰ ਸੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਨਵਾਂ ਸਾਲ ਗੁਰੂ ਦੇ ਨਾਲ। ਇਸੇ ਸਬੰਧ ਦੇ ਵਿੱਚ 31 ਦਸੰਬਰ ਨੂੰ ਔਰ 1 ਜਨਵਰੀ ਨੂੰ ਵਿਸ਼ੇਸ਼ ਸਮਾਗਮ ਰੱਖੇ ਗਏ ਨੇ ਗੁਰਦੁਆਰਾ ਧੰਨ ਪੋਠੋਹਾਰ ਨਗਰ, ਨਾਰਥ ਐਵਨਿਊ, ਸਾਂਤਾ ਕਰੂਜ਼, ਵੈਸਟ ਮੁੰਬਈ ਵਿਖੇ। 31 ਦਸੰਬਰ ਨੂੰ ਸ਼ਾਮ ਨੂੰ 7 ਵਜੇ ਤੋਂ ਰਾਤ 12:30 ਵਜੇ ਤੱਕ ਵਿਸ਼ੇਸ਼ ਚੁਪਹਿਰਾ ਜਪ ਤਪ ਸਮਾਗਮ ਰੱਖਿਆ ਗਿਆ। ਅਸੀਂ ਪਹਿਲੀ ਵਾਰੀ ਮੁੰਬਈ ਇਹ ਚੁਪਹਿਰਾ ਜਪ ਤਪ ਸਮਾਗਮ ਕਰ ਰਹੇ ਹਾਂ ਔਰ ਸਾਰੇ ਪਰਿਵਾਰਕ ਮੈਂਬਰ ਜਿਹੜੇ ਤੁਸੀਂ ਰੋਜ਼ ਜੁੜਦੇ ਹੋ ਸਭ ਨੂੰ ਪਤਾ ਹੈ ਚੁਪਹਿਰਿਆਂ ਵਿੱਚ ਕਿਵੇਂ ਬਾਬਾ ਦੀਪ ਸਿੰਘ ਸਾਹਿਬ ਬਖਸ਼ਿਸ਼ਾਂ ਦੀਆਂ ਮੁੱਠਾਂ ਖੋਲ੍ਹਦੇ ਨੇ। ਇੱਕ ਇੱਕ ਦੀ ਝੋਲੀ ਨਹੀਂ ਭਰਦੇ, ਇੱਕ ਇੱਕ ਨੂੰ ਝੋਲੀਆਂ ਭਰਨ ਵਾਲਾ ਬਣਾਉਂਦੇ ਨੇ। ਔਰ ਮੈਨੂੰ ਇਉਂ ਲੱਗਦਾ ਹੈ ਜਦੋਂ ਤੁਸੀਂ ਚੁਪਹਿਰੇ ਕੱਟਦੇ ਹੋ, ਬਾਬਾ ਦੀਪ ਸਿੰਘ ਜੀ ਤੁਹਾਡੇ ਘਰਾਂ ਦੇ ਵਿੱਚ ਪਹੁੰਚ ਕੇ ਤੁਹਾਡੇ ਦੁੱਖਾਂ ਨੂੰ, ਤੁਹਾਡੀਆਂ ਤਕਲੀਫਾਂ ਨੂੰ, ਤੁਹਾਡੇ ਰੋਗਾਂ ਨੂੰ ਕੱਟਦੇ ਨੇ। ਆਓ ਨਵੇਂ ਸਾਲ ਤੇ ਇਹ 2 ਸਮਾਗਮ 31 ਤਰੀਕ ਨੂੰ ਚੁਪਹਿਰਾ ਜਪ ਤਪ ਸਮਾਗਮ 7 ਵਜੇ ਸ਼ੁਰੂ ਹੋਣਾ ਹੈ। ਸਾਰੀਆਂ ਸੰਗਤਾਂ ਤਕਰੀਬਨ 6 ਵਜੇ ਦੇ ਕਰੀਬ ਗੁਰਦੁਆਰਾ ਸਾਹਿਬ ਵਿਖੇ ਪਹੁੰਚਣ ਦੀ ਕਿਰਪਾਲਤਾ ਕਰਨ। ਲੰਗਰ ਪ੍ਰਸ਼ਾਦ ਛਕ ਕੇ 7 ਵਜੇ ਚੌਂਕੜੇ ਮਾਰ ਕੇ ਆਪਾਂ ਬਹਿ ਜਾਣਾ ਔਰ ਫਿਰ ਕੀਰਤਨ ਦੇ ਪ੍ਰਵਾਹ ਵੀ, ਜਪਜੀ ਸਾਹਿਬ ਜੀ ਦੇ ਪਾਠ, ਚੌਪਈ ਸਾਹਿਬ ਜੀ ਦੇ ਪਾਠ, ਸੁਖਮਨੀ ਸਾਹਿਬ ਜੀ ਦੇ ਪਾਠ ਤੇ ਵਾਹਿਗੁਰੂ ਵਾਹਿਗੁਰੂ ਕਰਦੇ ਹਾਂ ਅਸੀਂ ਨਵੇਂ ਸਾਲ ਨੂੰ ਜੀ ਆਇਆਂ ਕਹਿਣਾ 31 ਦਸੰਬਰ ਨੂੰ। ਔਰ 1 ਜਨਵਰੀ ਨੂੰ ਰਾਤੀ ਇਸੇ ਜਗ੍ਹਾ ਤੇ 8:30 ਵਜੇ ਤੋਂ ਰਾਤ ਨੂੰ 10:30 ਵਜੇ ਤੱਕ ਵਿਸ਼ੇਸ਼ ਕੀਰਤਨ ਸਮਾਗਮ ਵੀ
ਜਿਹਦੇ ਵਿੱਚ ਦਾਸ ਕੀਰਤਨ ਦੀ ਹਾਜ਼ਰੀ ਭਰੇਗਾ। ਇਹ 2 ਸਮਾਗਮ 31 ਦਾ ਚੁਪਹਿਰਾ ਜਪ ਤਪ ਸਮਾਗਮ ਔਰ 1 ਦਾ 8:30 ਵਜੇ ਤੋਂ ਰਾਤ ਨੂੰ 10:30 ਵਜੇ ਤੱਕ ਜੋ ਇਹ 2 ਸਮਾਗਮ ਗੁਰਦੁਆਰਾ ਧੰਨ ਪੋਠੋਹਾਰ ਨਗਰ ਸਾਂਤਾ ਕਰੂਜ਼ ਵੈਸਟ ਮੁੰਬਈ ਉਸ ਜਗ੍ਹਾ 'ਤੇ ਰੱਖੇ ਗਏ ਨੇ। ਮੇਰੀ ਸਭ ਨੂੰ ਬੇਨਤੀ ਹੈ, ਸਾਰੇ ਰੁਝੇਵਿਆਂ ਨੂੰ ਛੱਡ ਕੇ ਜਿਹੜੇ ਤੁਸੀਂ ਨੇੜੇ ਵਾਲੇ ਹੋ, ਤੁਸੀਂ ਤੇ ਪਹੁੰਚਣਾ ਹੀ ਪਹੁੰਚਣਾ। ਉਲਾਸਨਗਰ ਵਾਲਿਆਂ ਨੇ, ਮੁੰਬਈ ਦੀ ਸੰਗਤ ਨੇ, ਹੋਰ ਜੋ ਕਲਿਆਣ ਦੀ ਸੰਗਤ ਹੈ, ਹੋਰ ਜਿਹੜੇ ਵੀ ਇਲਾਕੇ ਨੇੜੇ ਪੈਂਦੇ, ਤੁਸੀਂ ਤੇ ਪਹੁੰਚਣਾ ਹੀ ਹੈ। ਪਰ ਮੇਰੀ ਇੱਕ ਬੇਨਤੀ ਹੈ, ਜੇ ਅੰਦਰ ਪ੍ਰੇਮ ਹੋਵੇ ਤੇ ਕਿਲੋਮੀਟਰ ਕੁਝ ਮਾਇਨੇ ਨਹੀਂ ਰੱਖਦੇ। ਸੂਰਤ ਵਾਲੇ ਵੀ ਆ ਜਿਓ, ਅਹਿਮਦਾਬਾਦ ਵੀ ਨਜ਼ਦੀਕ ਪੈਂਦਾ, 4-4 5-5 ਘੰਟੇ ਦਾ ਰਾਹ, ਕੁਝ ਮਾਇਨੇ ਨਹੀਂ ਰੱਖਦਾ। ਹੋਰ ਵੀ ਜਿਹੜੀਆਂ ਸੰਗਤਾਂ ਜਿੱਥੇ ਵੀ ਭਾਵਨਾ ਦੇ ਨਾਲ ਰੋਜ਼ ਜੁੜਦੀਆਂ ਜੇ ਨਾ, ਸਭ ਦੇ ਚਰਨਾਂ ਵਿੱਚ ਮੈਂ ਸੁਨਿਮਰ ਬੇਨਤੀ ਕਰਦਾ, ਸਾਰੇ ਰੁਝੇਵਿਆਂ ਨੂੰ ਛੱਡ ਕੇ ਆਪ ਜੀਆਂ ਨੇ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ। ਔਰ ਜਿਹੜੇ ਪ੍ਰੇਮੀ ਉੱਥੇ ਰੁਕਣਾ ਚਾਹਣ, ਉਹ ਰੁਕਣ ਦਾ ਯੋਗ ਪ੍ਰਬੰਧ ਵੀ ਉੱਥੇ ਹੋ ਜਾਏਗਾ। ਸਾਰੇ ਸਮਾਗਮ ਦੀ ਜਾਣਕਾਰੀ TV ਸਕਰੀਨ ਦੇ ਉੱਤੇ ਜੋ ਨੰਬਰ ਚੱਲ ਰਿਹਾ, ਇਸ ਨੰਬਰ ਤੋਂ ਆਪ ਜੀ ਪ੍ਰਾਪਤ ਕਰ ਸਕਦੇ ਹੋ। ਭੁੱਲਿਓ ਨਾ, ਨਵਾਂ ਸਾਲ ਅਸੀਂ ਚੁਪਹਿਰਾ ਜਪ ਤਪ ਸਮਾਗਮ ਉਹਦੇ ਰੂਪ ਦੇ ਵਿੱਚ ਜੋ 31 ਤਰੀਕ ਨੂੰ ਵਾਹਿਗੁਰੂ ਕਰਦੇ ਹਾਂ ਚੜ੍ਹਾਉਣਾ ਹੈ, ਤੇ 1 ਤਰੀਕ ਦਾ ਵਿਸ਼ੇਸ਼ ਸਮਾਗਮ। ਇਹ ਦੋਵੇਂ ਸਮਾਗਮ ਸਾਰੀਆਂ ਸੰਗਤਾਂ ਨੇ ਹਾਜ਼ਰੀਆਂ ਭਰ ਕੇ ਬਾਪੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ। ਇਹ ਦੋਵੇਂ ਦਿਨਾਂ ਦੇ ਸਮਾਗਮ ਸਾਡੇ YouTube ਚੈਨਲ ਭਾਈ ਅਮਨਦੀਪ ਸਿੰਘ ਜੀ ਆਫੀਸ਼ੀਅਲ ਚੈਨਲ ਔਰ Facebook ਪੇਜ ਭਾਈ ਅਮਨਦੀਪ ਸਿੰਘ ਜੀ ਬੀਬੀ ਕੌਲਾਂ ਵਾਲੇ, ਉਹਦੇ ਉੱਤੇ ਲਾਈਵ ਦਿਖਾਏ ਜਾਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਾਧ ਸੰਗਤ ਜੀ, ਜਦੋਂ ਵੀ ਅੰਮ੍ਰਿਤਸਰ ਸਾਹਿਬ ਆਓ, ਜਿੰਨੀ ਵਾਰੀ ਵੀ ਆਓ, ਇੱਕ ਵਾਰੀ ਜ਼ਰੂਰ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ, ਦਾਤਾ ਬੰਦੀ ਛੋੜ ਪਬਲਿਕ ਸਕੂਲ, ਰਾਮ ਤੀਰਥ ਰੋਡ ਵਿਖੇ ਚਰਨ ਪਾ ਕੇ ਜਾਓ ਔਰ ਆਪਣੀਆਂ ਅੱਖਾਂ ਦੇ ਨਾਲ ਆ ਕੇ ਵੇਖੋ ਕਿਵੇਂ ਇੱਥੇ ਸੇਵਾਵਾਂ ਦਾ ਕੁੰਭ ਚੱਲ ਰਿਹਾ। ਇੱਥੇ ਪਿਆਰਿਓ ਦਾਤਾ ਬੰਦੀ ਛੋੜ ਪਬਲਿਕ ਸਕੂਲ ਚੱਲ ਰਿਹਾ, ਜਿਸ ਸਕੂਲ ਦੇ ਵਿੱਚ ਬੱਚਿਆਂ ਨੂੰ ਦੋਵੇਂ ਤਰ੍ਹਾਂ ਦੀ ਪੜ੍ਹਾਈ, ਗੁਰਮਤ ਦੀ ਪੜ੍ਹਾਈ ਵੀ ਔਰ ਦੁਨਿਆਵੀ ਪੜ੍ਹਾਈ ਵੀ ਕਰਵਾਈ ਜਾ ਰਹੀ। CBSE ਸਕੂਲ ਹੈ ਔਰ ਬਿਲਕੁਲ ਨੋਰਮਲ ਜੀਆਂ ਫੀਸਾਂ ਬੱਚਿਆਂ ਕੋਲੋਂ ਲਈਆਂ ਜਾਂਦੀਆਂ ਨੇ। ਇਸ ਤੋਂ ਇਲਾਵਾ ਇਸ ਜਗ੍ਹਾ ਦੇ ਉੱਤੇ ਬਾਬਾ ਦੀਪ ਸਿੰਘ ਹੈਲਥ ਕੇਅਰ ਚੈਰੀਟੇਬਲ ਹਸਪਤਾਲ ਚੱਲ ਰਿਹਾ, ਜਿਸ ਹਸਪਤਾਲ ਦੇ ਵਿੱਚ 20 ਰੁਪਏ ਦੀ ਪਰਚੀ ਦੇ ਵਿੱਚ 2 ਦਿਨ ਦੀ ਦਵਾਈ ਔਰ ਜਿੰਨੇ ਵੀ ਇਲਾਜ ਨੇ ਇੱਕੋ ਛੱਤ ਥੱਲੇ ਹੋ ਰਹੇ ਨੇ। ਦੰਦਾਂ ਦੇ ਇਲਾਜ, ਅੱਖਾਂ ਦੇ ਇਲਾਜ, ਅਲਟਰਾਸਾਊਂਡ, ਐਕਸ-ਰੇ ਔਰ ਇਸ ਤੋਂ ਇਲਾਵਾ ਬੱਚਿਆਂ ਦੇ ਸਪੈਸ਼ਲਿਸਟ ਡਾਕਟਰ ਇੱਥੇ ਬੈਠਦੇ ਨੇ, ਸਕਿਨ ਦੇ ਸਪੈਸ਼ਲਿਸਟ ਡਾਕਟਰ ਇੱਥੇ ਬੈਠਦੇ ਨੇ ਔਰ ਜਿੰਨੇ ਵੀ ਇਲਾਜ ਨੇ ਇੱਕੋ ਛੱਤ ਦੇ ਥੱਲੇ ਬਿਲਕੁਲ ਲਾਗਤ ਮੁੱਲ ਦੇ ਨਾਲ ਹੋ ਰਹੇ। ਔਰ ਆਪਣੀਆਂ ਅੱਖਾਂ ਨਾਲ ਆ ਕੇ ਵੇਖੋ ਕਿਵੇਂ ਤੁਹਾਡੇ ਕਿਣਕੇ ਦੇ ਨਾਲ ਗੁਰੂ ਬਾਬਾ ਨਾਨਕ ਜੀ ਦੀ ਰਸੋਈ ਚੱਲ ਰਹੀ, ਜਿਸ ਰਸੋਈ ਦੇ ਰਾਹੀਂ ਤਕਰੀਬਨ 2500 ਤੋਂ ਵੀ ਵੱਧ ਪ੍ਰੇਮੀ ਰੋਜ਼ ਪ੍ਰਸ਼ਾਦਾ ਛਕਦੇ ਨੇ। ਇਸ ਤੋਂ ਇਲਾਵਾ ਗੁਰੂ ਬਾਬਾ ਨਾਨਕ ਜੀ ਦੀ ਚੱਲਦੀ ਫਿਰਦੀ ਰਸੋਈ, ਜਿਸ ਰਸੋਈ ਦੇ ਰਾਹੀਂ ਰੋਜ਼ਾਨਾ ਕਦੀ ਕਿਤੇ ਜਿੱਥੇ ਵੀ ਲੋੜ ਹੁੰਦੀ ਹੈ, ਉਸ ਗੱਡੀ ਦੇ ਰਾਹੀਂ ਪ੍ਰਸ਼ਾਦਾ ਪਾਣੀ ਤਿਆਰ ਕਰਕੇ ਲੋੜਵੰਦ ਥਾਵਾਂ 'ਤੇ ਪਹੁੰਚਾਇਆ ਜਾਂਦਾ ਹੈ। ਇਸੇ ਸਥਾਨ ਦੇ ਉੱਤੇ ਬਾਬਾ ਦੀਪ ਸਿੰਘ ਫ੍ਰੀ ਟਿਫਨ ਸੇਵਾ ਚੱਲ ਰਹੀ, ਜਿਸ ਸੇਵਾ ਦੇ ਰਾਹੀਂ ਉਹ ਬਜ਼ੁਰਗ, ਜਿਨ੍ਹਾਂ ਬਜ਼ੁਰਗਾਂ ਨੂੰ ਬੱਚਿਆਂ ਨੇ ਘਰੋਂ ਕੱਢ ਦਿੱਤਾ, ਅਸੀਂ ਜਿਹੜੇ ਸੁਣਦੇ ਹਾਂ ਰੋਜ਼, ਅਸੀਂ ਇਹੋ ਜਿਹੀ ਗਲਤੀ ਨਹੀਂ ਕਰਨੀ, ਪਰ ਜਿਨ੍ਹਾਂ ਨੇ ਅਣਜਾਣ ਪੁਣੇ ਦੇ ਵਿੱਚ ਇਹ ਗਲਤੀ ਕੀਤੀ, ਆਪਣੇ ਬਜ਼ੁਰਗਾਂ ਨੂੰ ਘਰੋਂ ਕੱਢ ਦਿੱਤਾ, ਪਿਆਰਿਓ ਖਾਣ ਨੂੰ ਉਹਨਾਂ ਦੇ ਕੋਲ ਕੁਝ ਨਹੀਂ, ਇੱਥੋਂ ਤੱਕ ਛੱਤ ਵੀ ਨਹੀਂ ਕਈਆਂ ਦੇ ਕੋਲ। ਉਹਨਾਂ ਦੇ ਘਰਾਂ ਦੇ ਵਿੱਚ ਦੁਪਹਿਰ ਦੇ ਵੇਲੇ ਟਿਫਨ ਵਿੱਚ ਪੈਕ ਕਰਕੇ 2 ਵੇਲੇ ਦਾ ਲੰਗਰ ਰੋਜ਼ ਪਹੁੰਚਾਇਆ ਜਾਂਦਾ ਹੈ। ਔਰ ਤੁਹਾਡੇ ਦਿੱਤੇ ਦਸਵੰਧ ਦੇ ਨਾਲ ਪਿਆਰਿਓ ਹਰ ਮਹੀਨੇ ਵਿਧਵਾ ਬੀਬੀਆਂ ਨੂੰ ਫ੍ਰੀ ਰਾਸ਼ਨ ਦੇਣ ਦੀ ਸੇਵਾ ਵੀ ਹੁੰਦੀ। ਔਰ ਇਸੇ ਸਥਾਨ ਦੇ ਉੱਤੇ ਬਾਬਾ ਦੀਪ ਸਿੰਘ ਜੀ ਗੁਰਮਤ ਗਿਆਨ ਸੰਗੀਤ ਅਕੈਡਮੀ ਚੱਲ ਰਹੀ, ਜਿਸ ਅਕੈਡਮੀ ਦੇ ਰਾਹੀਂ ਬੱਚਿਆਂ ਨੂੰ ਗੁਰਮਤ ਦੀ ਸਿੱਖਿਆ, ਤਬਲੇ ਦੀ ਸਿਖਲਾਈ, ਕੀਰਤਨ ਦੀ ਸਿਖਲਾਈ, ਗੁਰਬਾਣੀ ਦੀ ਸੰਥਿਆ, ਅੰਮ੍ਰਿਤ ਵੇਲਾ ਸੰਭਾਲਣਾ, ਸੰਧਿਆ ਦਾ ਸਮਾਂ ਸੰਭਾਲਣਾ, ਜੀਵਨ ਉੱਚਾ ਸੁੱਚਾ, ਕਿਰਦਾਰ ਉੱਚਾ ਸੁੱਚਾ ਕਿਵੇਂ ਕਰਨਾ, ਇਹ ਸਾਰੀ ਸਿੱਖਿਆ ਦਿੱਤੀ ਜਾਂਦੀ। ਔਰ ਇਸ ਤੋਂ ਇਲਾਵਾ ਜੋ ਤੁਸੀਂ ਕਿਣਕਾ ਦਿੰਦੇ ਹੋ, ਤੁਹਾਡੇ ਕਿਣਕੇ ਨਾਲ ਬਿਲਕੁਲ ਦੂਜਾ ਯੂਨਿਟ, ਬਿਲਕੁਲ ਨਾਲ ਹੀ ਰਾਮ ਤੀਰਥ ਰੋਡ ਦੇ ਬਿਲਕੁਲ ਨਾਲ ਹੀ ਦੂਸਰਾ ਯੂਨਿਟ, ਜਿੱਥੇ ਜੀ ਦਇਆ ਪ੍ਰਵਾਨ ਪਾਰਕ ਦੀ ਉਸਾਰੀ ਚੱਲ ਰਹੀ। TV ਸਕਰੀਨ ਦੇ ਉੱਤੇ ਸਾਰੀਆਂ ਉਹ ਤਸਵੀਰਾਂ ਚੱਲ ਰਹੀਆਂ ਨੇ। ਇਹ ਜੀ ਦਇਆ ਪ੍ਰਵਾਨ ਪਾਰਕ ਦੇ ਵਿੱਚ ਜਿੱਥੇ ਪੰਛੀਆਂ ਨੂੰ ਦਾਣਾ ਪਾਉਣਾ, ਖਾਣਾ ਪਾਉਣਾ, ਇਹ ਕੰਮ ਹੋਇਆ ਕਰੇਗਾ। ਉੱਥੇ ਬਿਮਾਰ ਪੰਛੀਆਂ ਦੇ ਇਲਾਜ ਦਾ ਹਸਪਤਾਲ ਵੀ। ਇਸੇ ਜਗ੍ਹਾ ਦੇ ਉੱਤੇ ਸਰਾਂ ਦੀ ਉਸਾਰੀ ਕਿ ਜਦੋਂ ਵੀ ਸੰਗਤਾਂ ਬਾਹਰੋਂ ਆਉਣ, ਦਰਸ਼ਨ ਕਰਨ ਗੁਰੂ ਰਾਮਦਾਸ ਜੀ ਦੇ ਘਰ ਦੇ, ਬਾਬਾ ਦੀਪ ਸਿੰਘ ਜੀ ਦੇ ਘਰ ਦੇ,
ਤੇ ਸੰਗਤਾਂ ਇੱਥੇ ਆ ਕੇ ਰਿਹਾਇਸ਼ ਕਰਨ। ਸਟੇਸ਼ਨ ਤੋਂ, ਏਅਰਪੋਰਟ ਤੋਂ ਸੰਗਤਾਂ ਦੇ ਆਉਣ ਵਾਸਤੇ ਇੱਥੇ ਗੱਡੀਆਂ ਦਾ ਵੀ ਪ੍ਰਬੰਧ ਹੋ ਜਾਏਗਾ, ਜੋ ਗੱਡੀਆਂ ਤੁਹਾਨੂੰ ਬਾਅਦ ਵਿੱਚ ਦਰਬਾਰ ਸਾਹਿਬ ਦਰਸ਼ਨ ਕਰਾ ਕੇ ਫਿਰ ਇੱਥੇ ਲੈ ਆਇਆ ਕਰਨਗੀਆਂ। ਇਹ ਸਰਾਂ ਵੀ ਬਣ ਰਹੀ। ਇਸ ਤੋਂ ਇਲਾਵਾ ਇਸੇ ਅਸਥਾਨ 'ਤੇ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਨਾਮ ਦਾ ਵੱਡਾ ਗੁਰੂ ਘਰ ਗੁਰਦੁਆਰਾ ਸਾਹਿਬ ਵੀ, ਔਰ ਵੱਡਾ ਦੀਵਾਨ ਹਾਲ, ਜਿਸ ਦੀਵਾਨ ਹਾਲ ਦੇ ਵਿੱਚ 8 ਤੋਂ 10 ਹਜ਼ਾਰ ਸੰਗਤ ਦੇ ਪ੍ਰੇਮੀ ਬਹਿ ਸਕਣ। ਐਡਾ ਵਿਸ਼ਾਲ ਦੀਵਾਨ ਹਾਲ, ਉਹਦੀ ਵੀ ਕਾਰ ਸੇਵਾ ਪ੍ਰਾਰੰਭ ਹੋ ਚੁੱਕੀ ਹੈ। ਹੁਣ ਮੇਰੀ ਨਿਮਰਤਾ ਸਹਿਤ ਬੇਨਤੀ ਸੁਣਿਓ, ਇਹ ਜਿੰਨੀ ਵੀ ਕਾਰ ਸੇਵਾ ਚੱਲ ਰਹੀ ਹੈ, ਇਹ ਹੋ ਤੁਹਾਡੇ ਕਿਣਕੇ ਨਾਲ, ਦਸਵੰਧ ਦੇ ਨਾਲ ਰਹੀ ਹੈ। ਔਰ ਇਹ ਮੇਰੀ ਬੇਨਤੀ ਪਿਆਰਿਓ, ਕੋਈ ਵੀ ਪ੍ਰੇਮੀ, ਕਈਆਂ ਦੇ ਮਨ ਦੇ ਅੰਦਰ ਭਾਵਨਾ ਹੁੰਦੀ ਹੈ ਸਾਡੇ ਬੱਚੇ ਦਾ ਜਨਮ ਦਿਨ ਜਾਂ ਸਾਡੀ ਮੈਰਿਜ ਐਨਵਰਸਰੀ ਹੈ, ਅਸੀਂ ਇੱਕ ਦਿਨ ਦੀ ਗੁਰੂ ਬਾਬਾ ਨਾਨਕ ਜੀ ਦੇ ਰਸੋਈ ਦੇ ਵਿੱਚ ਲੰਗਰ ਦੀ ਸੇਵਾ ਲੈਣੀ। ਲੰਗਰ ਦੀ ਸੇਵਾ ਜੇ ਕੋਈ ਪ੍ਰੇਮੀ ਇੱਕ ਦਿਨ ਦੀ ਕਰਨਾ ਚਾਹੁੰਦਾ ਹੋਵੇ, ਉਹ ਵੀ ਡਿਟੇਲ ਕਿੰਨੀ ਸੇਵਾ ਹੈ ਤੁਹਾਡੇ ਟੀਵੀ ਸਕਰੀਨ ਦੇ ਉੱਤੇ ਚੱਲ ਰਹੀ ਹੈ। ਔਰ ਇਸ ਤੋਂ ਇਲਾਵਾ ਜੇ ਤੁਹਾਡੇ ਮਨ ਦੇ ਵਿੱਚ ਇਹ ਉਤਸ਼ਾਹ ਜਾਗੇ ਕਿ ਅਸੀਂ ਜੋ ਬਜ਼ੁਰਗਾਂ ਦੇ ਲਈ ਟਿਫਨ ਦੀ ਸੇਵਾ ਹੁੰਦੀ ਹੈ, 2 ਵੇਲੇ ਦਾ ਲੰਗਰ ਜਾਂਦਾ ਟਿਫਨ ਵਿੱਚ ਪੈਕ ਹੋ ਕੇ, ਕੋਈ ਮਹੀਨੇ ਦੀ ਸੇਵਾ ਕਰਨੀ ਚਾਹਵੇ ਇੱਕ ਪਰਿਵਾਰ ਦੀ, ਉਹ ਵੀ ਤੁਹਾਡੇ ਟੀਵੀ ਸਕਰੀਨ ਦੇ ਉੱਤੇ ਸੇਵਾ ਚੱਲ ਰਹੀ ਹੈ, ਜੋ ਆਪ ਜੀ ਮਹੀਨੇ ਦੀ ਸੇਵਾ ਵੀ ਆਪਣੀ ਝੋਲੀ 'ਚ ਪਵਾ ਸਕਦੇ ਹੋ। ਇਸ ਤੋਂ ਇਲਾਵਾ ਜਿਹੜੇ ਹਰ ਐਤਵਾਰ ਤੇ ਐਤਵਾਰ ਚੁਪਹਿਰਾ ਜਪ ਤਪ ਸਮਾਗਮ ਹੁੰਦੇ ਨੇ, ਜਾਂ 27 ਤਰੀਕ ਨੂੰ ਚੁਪਹਿਰਾ ਹੁੰਦਾ, ਉਹਦੇ ਵਿੱਚ ਕੋਈ ਲੰਗਰਾਂ ਦੀ ਸੇਵਾ ਕਰਨੀ ਚਾਹਵੇ, ਉਹ ਵੀ ਡਿਟੇਲ ਚੱਲ ਰਹੀ। ਤੇ ਇਸ ਤੋਂ ਇਲਾਵਾ ਪਿਆਰਿਓ, ਜੇ ਤੁਹਾਡੇ ਮਨ ਦੇ ਵਿੱਚ ਆਵੇ ਇੱਥੇ ਸਹਿਜ ਪਾਠਾਂ ਦਾ ਪ੍ਰਵਾਹ ਵੀ ਦਿਨੇ ਰਾਤ ਚੱਲਦਾ, ਤੁਹਾਡੇ ਮਨ 'ਚ ਆਵੇ ਕਿ ਅਸੀਂ ਖੁਸ਼ੀ ਦੇ ਵਿੱਚ ਕੋਈ ਸਹਿਜ ਪਾਠ ਕਰਵਾਉਣਾ, ਤੇ ਸਹਿਜ ਪਾਠ ਵੀ ਇਸ ਅਸਥਾਨ 'ਤੇ ਅਸੀਂ ਜਿਹੜੇ ਪ੍ਰੇਮੀ ਨੇ ਉਹਨਾਂ ਦਾ ਕਰਦੇ ਹਾਂ, ਉਹ ਵੀ ਸੇਵਾ ਦੀ ਡਿਟੇਲ ਤੁਹਾਡੇ ਟੀਵੀ ਸਕਰੀਨ ਦੇ ਉੱਤੇ ਚੱਲ ਰਹੀ ਹੈ। ਮੇਰੀ ਬੇਨਤੀ ਹੈ, ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓ। ਔਰ ਜਿਹੜਾ ਬਾਬਾ ਦੀਪ ਸਿੰਘ ਜੀ ਦਾ ਵੱਡਾ ਦੀਵਾਨ ਹਾਲ ਬਣ ਰਿਹਾ, ਮੈਂ ਬੇਨਤੀ ਕਰਦਾ ਆ ਰਿਹਾ ਕਿ 1 ਤੇਰੀ ਦੀ, 2 ਤੇਰੀਆਂ ਦੀ, 5 ਤੇਰੀਆਂ ਦੀ 1300, ਭਾਵੇਂ 10 ਤੇਰੀਆਂ, 100 ਤੇਰੀਆਂ, ਜਿੰਨੀ ਗੁਰੂ ਨੇ ਤੁਹਾਨੂੰ ਵਿੱਤ ਦਿੱਤੀ ਹੈ ਨਾ, ਇਹ ਸਾਰੇ ਕਾਰਜ ਕਰੋੜਾਂ ਦੀ ਲਾਗਤ ਦੇ ਨਾਲ ਜੋ ਬਣ ਰਹੇ ਨੇ, ਤੇ ਇਹ ਉਦੋਂ ਹੀ ਪੋਸੀਬਲ ਨੇ ਸੇਵਾਵਾਂ ਜਦੋਂ ਤੁਸੀਂ ਪੂਰਾ ਸਹਿਯੋਗ ਦਿਓਗੇ। ਭਾਵੇਂ 1 ਤੇਰੀ, 2 ਤੇਰੀਆਂ, 50 ਤੇਰੀਆਂ, 100 ਤੇਰੀਆਂ, ਜਿੰਨੀ ਗੁਰੂ ਨੇ ਤੁਹਾਨੂੰ ਵਿੱਤ ਦਿੱਤੀ, ਇਸ ਵੇਲੇ ਆਪ ਜੀ ਫਿਰ ਆਪਣਾ ਦਸਵੰਧ, ਕਿਉਂਕਿ ਕਈ ਵਾਰੀ ਅਸੀਂ ਦਸਵੰਧ ਇਹੋ ਜਿਹੀਆਂ ਥਾਵਾਂ 'ਤੇ ਭੇਜਦੇ ਹਾਂ ਪਿਆਰਿਓ, ਜਿੱਥੇ ਅੱਗੇ ਬੜੇ ਪ੍ਰਬੰਧ ਹੁੰਦੇ ਨੇ। ਅਸਲੀਅਤ ਦੇ ਵਿੱਚ ਦਸਵੰਧ ਦਿੱਤਾ ਉੱਥੇ ਥਾਂ ਪੈਂਦਾ ਜਿੱਥੇ ਸੱਚਮੁੱਚ ਲੋੜ ਹੈ। ਆਪਣੀਆਂ ਅੱਖਾਂ ਦੇ ਨਾਲ ਆ ਕੇ ਵੇਖੋ, ਔਰ ਤੁਹਾਨੂੰ ਬੜੀ ਤਸੱਲੀ ਹੋਏਗੀ ਜਦੋਂ ਵੇਖੋਗੇ ਸਾਡਾ ਦਿੱਤਾ ਕਿਣਕਾ ਸਹੀ ਟਿਕਾਣੇ ਲੱਗ ਰਿਹਾ, ਸਹੀ ਜਗ੍ਹਾ ਦੇ ਉੱਤੇ ਯੂਜ਼ ਹੋ ਰਿਹਾ। ਤੇ ਇਹ ਸਾਰੀਆਂ ਸੇਵਾਵਾਂ ਤੁਸੀਂ ਟੀਵੀ ਸਕਰੀਨ ਦੇ ਉੱਤੇ ਅਕਾਊਂਟ ਡਿਟੇਲਾਂ ਚੱਲ ਰਹੀਆਂ ਨੇ, ਇਹਨਾਂ ਅਕਾਊਂਟਾਂ ਦੇ ਵਿੱਚ ਸੇਵਾ ਪਾ ਕੇ ਆਪ ਜੀ ਸਕਰੀਨ ਦੇ ਉੱਤੇ ਚੱਲ ਰਹੇ ਨੰਬਰਾਂ ਦੇ ਉੱਤੇ ਸੰਪਰਕ ਕਰ ਸਕਦੇ ਹੋ ਕਿ ਅਸੀਂ ਇੰਨੀ ਸੇਵਾ ਟਰਸਟ ਨੂੰ ਪਾਈ ਹੈ, ਤਾਂ ਜੋ ਤੁਹਾਨੂੰ ਸਮੇਂ ਸਿਰ ਰਸੀਦ ਔਰ ਸਤਿਕਾਰ ਜੋ ਅਸੀਂ ਭੇਜ ਸਕੀਏ। ਔਰ ਜਿਹੜੀਆਂ ਬਾਹਰ ਰਹਿਣ ਵਾਲੀਆਂ ਸੰਗਤਾਂ ਨੇ, ਵਿਦੇਸ਼ ਵਿੱਚ ਰਹਿਣ ਵਾਲੀਆਂ ਸੰਗਤਾਂ, ਉਹਨਾਂ ਦੇ ਲਈ ਵੀ ਖੁਸ਼ੀ ਦੀ ਗੱਲ ਹੈ ਕਿ ਟਰਸਟ ਦਾ FCRA ਅਕਾਊਂਟ ਵੀ ਖੁੱਲ੍ਹ ਗਿਆ, ਉਹ ਵੀ ਡਿਟੇਲ ਤੁਹਾਡੇ ਟੀਵੀ ਸਕਰੀਨ ਦੇ ਉੱਤੇ ਆ ਰਹੀ। ਹੁਣ ਸੰਗਤ ਸਿੱਧੀ ਜੋ ਬਾਹਰੋਂ ਕੋਈ ਸੇਵਾ ਭੇਜਣਾ ਚਾਹਵੇ, ਉਹ ਡਿਟੇਲ ਵੀ ਤੁਹਾਡੇ ਟੀਵੀ ਸਕਰੀਨ ਦੇ ਉੱਤੇ ਆ ਰਹੀ, ਤੁਸੀਂ ਸਕਰੀਨਸ਼ਾਟ ਲੈ ਲਓ, ਇਹ ਅਕਾਊਂਟ ਨੰਬਰ ਆਪਣੇ ਕੋਲ ਨੋਟ ਕਰ ਲਓ। ਜਦੋਂ ਤੁਹਾਡਾ ਮਨ ਬਣੇ ਬਾਹਰੋਂ ਸੇਵਾ ਭੇਜਣ ਦਾ, ਤੁਸੀਂ ਡਾਇਰੈਕਟਲੀ ਇਸ ਅਕਾਊਂਟ ਦੇ ਵਿੱਚ ਸੇਵਾ ਪਾ ਸਕਦੇ ਹੋ। ਆਪਣੀ ਸੇਵਾ ਤੁਸੀਂ ਸਾਨੂੰ ਗੂਗਲ ਪੇ, ਪੇਟੀਐਮ, ਫੋਨਪੇ ਵੀ ਕਰ ਸਕਦੇ, ਉਹ ਨੰਬਰ ਵੀ ਤੁਹਾਡੇ ਟੀਵੀ ਸਕਰੀਨ 'ਤੇ ਚੱਲ ਰਿਹਾ ਹੈ, 98 150 99 513 98150 89513। ਮੇਰੀ ਬੇਨਤੀ, ਹਰ ਪਲ, ਹਰ ਘੜੀ, ਹਰ ਇੱਕ ਕਦਮ ਦੇ ਉੱਤੇ ਤੁਹਾਡੀਆਂ ਅਸੀਸਾਂ ਦੀ, ਤੁਹਾਡੀ ਬਖਸ਼ੀਸ਼ ਦੀ ਲੋੜ ਹੈ। ਔਰ ਮੋਢੇ ਨਾਲ ਮੋਢਾ ਜੋੜ ਕੇ ਜਦੋਂ ਤੁਸੀਂ ਸਾਥ ਦਿਓਗੇ, ਜਿਹੜਾ ਸਾਡਾ ਮਿਸ਼ਨ ਹੈ, ਆਪ ਸਵਰੋ ਪਰਿਵਾਰ ਸਵਾਰੋ ਸਮਾਜ ਆਪੇ ਹੀ ਸਵਰ ਜਾਏਗਾ। ਔਰ ਜਿਹੜਾ ਦੂਜਾ ਮਿਸ਼ਨ ਕਿ ਘੱਟ ਤੋਂ ਘੱਟ 113 ਥਾਵਾਂ ਦੇ ਉੱਤੇ ਇਹ ਯੂਨਿਟ ਖੋਲ੍ਹਣ, ਇਹ ਮਿਸ਼ਨ ਵਿੱਚ ਅਸੀਂ ਕਾਮਯਾਬ ਹੋ ਜਾਵਾਂਗੇ। ਪਰ ਹੋਵਾਂਗੇ ਉਦੋਂ ਹੀ ਜਦੋਂ ਤੁਸੀਂ ਪੂਰਾ ਆਪਣੇ ਪਰਿਵਾਰਕ ਮੈਂਬਰਾਂ ਦੇ ਵਾਂਗ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓਗੇ। ਇਹ ਮੈਸੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਜੀ, ਤਾਂ ਜੋ ਇਹ ਸੇਵਾਵਾਂ ਦੇ ਕਾਰਜ ਨਿਰੰਤਰਤਾਈ ਦੇ ਨਾਲ ਜਾਰੀ ਰਹਿ ਸਕਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।